कि साडे भाईचारे दे कुछ हिस्सिਆਂ ने इन्हां दिनां दे विच ਇਹ ਗੱਲ ਲਿਆਂਦੀ ਆ कि खालिस्तान ਜਿਹੜਾ है ਵੀ ਉਹ खालिस्तान ਦਾ ਸਾਰਾ ਸੰਘਰਸ਼ ਜਾਂ खालिस्तान ਦਾ ਕਨਸੈਪਟ ਇਹ ਗਲਤ ਚੀਜ਼ ਸੀ। ਭਾਰਤੀ ਹਕੂਮਤ ਨੇ ਸਿੱਖਾਂ ਨੂੰ ਕੁੱਟਮਾਰ ਕਰਨ ਲਈ, ਸਿੱਖਾਂ ਨੂੰ ਜਲੀਲ ਕਰਨ ਲਈ ਤੇ ਸਾਰੇ ਭਾਰਤ ਦੇ ਲੋਕਾਂ ਨੂੰ ਸਿੱਖਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਲਈ ਵੀ ਉਹਨਾਂ 'ਚ ਨਫ਼ਰਤ ਪੈਦਾ ਹੋ ਜੇ, ਇਸ ਚੀਜ਼ ਲਈ ਵੀ ਇਹ ਇੱਕ ਪਲਾਨ ਸੀਗਾ। ਇਹ ਸਿੱਖ ਇਹਦਾ ਸ਼ਿਕਾਰ ਹੋ ਚੁੱਕੇ ਨੇ ਤੇ ਸਿੱਖ ਜਿਹੜੇ ਨੇ ਉਹ ਕੁਛ ਇਹੋ ਜਿਹੇ ਬੰਦਿਆਂ, ਇਹੋ ਜਿਹੇ ਘਟਨਾਕ੍ਰਮ ਦੇ ਰਾਹੀਂ ਇਹਨੂੰ ਜਾਣਿਆ ਉਹਨਾਂ ਨੇ ਜਾਂ ਇਸ ਚੀਜ਼ ਨੂੰ ਇਹਦੇ ਨੇੜੇ ਆਏ ਖਾਲਿਸਤਾਨ ਦੇ ਸੰਕਲਪ ਦੇ, ਤੇ ਹੁਣ ਵੀ ਇਹਨੂੰ ਛੱਡਦੇ ਹੈ ਨਹੀਂਗੇ। ਕੁਝ ਸ਼ਖਸੀਅਤਾਂ ਦੀਆਂ ਇਹੋ ਜਿਹੀਆਂ ਸਟੇਟਮੈਂਟਾਂ ਵੀ ਆ ਚੁੱਕੀਆਂ ਨੇ ਕਿ ਜਿਹੜਾ ਬੰਦਾ ਅੱਜ ਦੇ ਦੌਰ ਵਿੱਚ ਖਾਲਿਸਤਾਨ ਦੀ ਗੱਲ ਕਰਦਾ ਵੀ ਉਹ ਏਜੰਸੀਆਂ ਦੀ ਪ੍ਰੋਡਕਸ਼ਨ ਹੋ ਸਕਦਾ, ਵੀ ਉਹ ਭਾਰਤੀ ਖੁਫੀਆ ਏਜੰਸੀਆਂ ਨਾਲ ਮਿਲ ਕੇ ਚੱਲ। ਅਸੀਂ ਤਾਂ ਖਾਲਿਸਤਾਨ ਸ਼ਬਦ, ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਖਾਲਿਸਤਾਨ ਸ਼ਬਦ ਸਿੱਖਾਂ ਨੇ ਇਕੱਲਾ ਮੂੰਹ ਚੋਂ ਕੱਢਿਆ, ਇਹਦੀ ਵਿਆਖਿਆ ਜਿਹੜੀ ਆ ਉਹ ਇੰਡੀਅਨ ਸਟੇਟ ਨੇ ਕੀਤੀ ਆ। ਇੰਡੀਅਨ ਮੀਡੀਆ ਦੇ ਵਿੱਚ ਪੂਰਾ ਰੱਜ ਕੇ ਕੂੜ ਪ੍ਰਚਾਰ, ਭੰਡੀ ਪ੍ਰਚਾਰ ਤਾਲਿਬਾਨ ਦੇ ਖਿਲਾਫ ਕਰ ਰਹੇ ਸੀ। ਉਦੋਂ ਲੋਕ ਪੁੱਛਦੇ ਸੀ ਵੀ ਜੇ ਉਹ ਆਹ ਸਾਰਾ ਕੁਝ ਕਰਦੇ ਆ ਜਿਹੜਾ ਤੁਸੀਂ ਦਿਖਾ ਕੇ ਸਾਥੋਂ ਕਹਾਉਣਾ ਚਾਹੁੰਦੇ ਹੋ ਕਿ ਤਾਲਿਬਾਨ ਮਾੜੇ ਆ, ਇਹੀ ਸਾਰਾ ਕੁਝ ਤਾਂ ਹਿੰਦੂ ਕੱਟੜਪੰਥੀ ਕਰਦੇ ਆ। ਹਿੰਦੂ ਕੱਟੜਪੰਥੀ ਜਿਹੜੇ ਨੇ ਉਹ ਲੋਕਾਂ ਦੇ ਉੱਤੇ ਹਿੰਦੂਇਜ਼ਮ ਨੂੰ ਧੱਕੇ ਨਾਲ ਥੋਪ ਰਹੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ ਆਪਣੇ ਸਿੱਖ ਸਮਾਜ ਦੇ ਵਿੱਚ ਖਾਸ ਤੌਰ ਦੇ ਉੱਤੇ ਨੌਜਵਾਨੀ ਜਿਹੜੀ ਆ ਉਹਦੇ ਵਿੱਚ ਨੈਗੇਟਿਵਿਟੀ ਜਾਂ ਅਨਾਰਕੀ ਵਾਲੇ ਪੱਖ ਨੂੰ ਬਹੁਤ ਬਲ ਮਿਲ ਰਿਹਾ। ਨੌਜਵਾਨ ਜਿਹੜੇ ਨੇ ਉਹ ਜਦੋਂ ਸਿੱਖ ਮਸਲਿਆਂ ਦੇ ਬਾਰੇ ਲਿਖਦੇ ਬੋਲਦੇ ਨੇ ਜਾਂ ਕੋਈ ਗੱਲ ਕਰਦੇ ਨੇ ਤਾਂ ਉਹ ਬਹੁਤ ਤੇਜ਼ੀ ਨਾਲ ਇੱਕਦਮ ਸਿਰੇ ਦੀ ਜਿਹੜੀ ਹੈਗੀ ਆ ਨੈਗੇਟਿਵ ਪੋਜੀਸ਼ਨ ਜਾਣੀ ਕਿ ਉਹ ਲੈ ਲੈਂਦੇ। ਇਕੱਲੇ ਇਹ ਨਹੀਂ ਹੈਗਾ ਵੀ ਕਿਸੇ ਖਾਸ ਘਟਨਾ ਦੇ ਵਿੱਚ ਆ, ਆਲ ਓਵਰ ਹੀ ਜਾਣੀ ਕਿ ਮੈਂ ਇਹ ਗੱਲ ਮਹਿਸੂਸ ਕਰ ਰਿਹਾ, ਹੋਰ ਵੀ ਭਾਈਚਾਰੇ ਨੇ ਮਹਿਸੂਸ ਕੀਤੀ ਹੋਣੀ ਆ ਕਿ ਸਾਡੇ ਬੰਦੇ ਜਿਹੜੇ ਨੇ ਇਸ ਵੇਲੇ ਉਹ ਬਹੁਤ ਪੋਜੀਸ਼ਨਿੰਗ ਵਿੱਚ ਆ ਗਏ ਹੈ। ਜਾਣੀ ਕਿ ਜਦੋਂ ਵੀ ਕਿਸੇ ਸ਼ਖਸੀਅਤ ਬਾਰੇ, ਕਿਸੇ ਘਟਨਾਕ੍ਰਮ ਬਾਰੇ ਜਾਂ ਕਿਸੇ ਫਨਾਮਨੇ ਬਾਰੇ, ਵਰਤਾਰੇ ਬਾਰੇ ਜਦੋਂ ਚਰਚਾ ਕਰਦੇ ਕਰਾਉਂਦੇ ਆ ਤਾਂ ਇੱਕ ਬੈਲੈਂਸਡ ਅਪਰੋਚ ਰੱਖਣ ਦੀ ਬਜਾਏ ਇੱਕਦਮ ਜਾਣੀ ਕਿ ਜਾਂ ਧੁਰ ਸੱਜੇ ਜਾਂ ਧੁਰ ਖੱਬੇ ਜਾ ਵੜਦੇ ਆ। ਤੇ ਬਹੁਤੀ ਵਾਰ ਜਿਹੜੀ ਹੈਗੀ ਆ ਅੰਦਰੋਂ ਜਿਵੇਂ ਅਸੀਂ ਭੜਾਸ ਕੱਢ ਰਹੇ ਆ, ਜਿਵੇਂ ਅਸੀਂ ਬਹੁਤ ਜਿਹੜਾ ਅੰਦਰੋਂ ਕਿਸੇ ਗੱਲ ਤੋਂ ਦੁਖੀ ਆ ਤੇ ਉਹ ਸਾਰਾ ਜਿਹੜਾ ਅੰਦਰਲਾ ਸਾਡੇ ਨੈਗੇਟਿਵਿਟੀ ਆ, ਨਾ ਵਾਚਕਤਾ ਵਾ, ਉਹਨੂੰ ਫਿਰ ਅਸੀਂ ਬਾਹਰ ਕੱਢਣ ਲਈ ਉਸ ਘਟਨਾ, ਉਸ ਸ਼ਖਸੀਅਤ ਦੇ ਬਹਾਨੇ ਉਹ ਸਾਰਾ ਕੁਝ ਲੈ ਆਉਂਦੇ। ਇਸ ਤਰੀਕੇ ਦੀਆਂ ਬੜੀਆਂ ਹੀ ਗੱਲਾਂ ਬਾਤਾਂ ਇਸ ਦੌਰ ਵਿੱਚ ਵਾਪਰ ਰਹੀਆਂ ਨੇ। ਪਰ ਮੈਂ ਜਿਹੜਾ ਖਾਸ ਤੌਰ ਦੇ ਉੱਤੇ ਵਿਸ਼ਾ ਲਿਆ ਉਹ ਇਹ ਹੈ ਕਿ ਸਾਡੇ ਭਾਈਚਾਰੇ ਦੇ ਕੁਝ ਹਿੱਸਿਆਂ ਨੇ ਇਹਨਾਂ ਦਿਨਾਂ ਦੇ ਵਿੱਚ ਇਹ ਗੱਲ ਲਿਆਂਦੀ ਆ ਕਿ ਖਾਲਿਸਤਾਨ ਜਿਹੜਾ ਹੈ ਵੀ ਉਹ ਖਾਲਿਸਤਾਨ ਦਾ ਸਾਰਾ ਸੰਘਰਸ਼ ਜਾਂ ਖਾਲਿਸਤਾਨ ਦਾ ਕਨਸੈਪਟ ਇਹ ਗਲਤ ਚੀਜ਼ ਸੀਗੀ। ਵੀ ਇਹ ਚੀਜ਼ ਅੱਗੇ ਵੀ ਗਲਤ ਆ, ਹੁਣ ਵੀ ਗਲਤ ਆ ਤੇ ਬੀਤੇ ਸਮੇਂ 'ਚ ਵੀ ਗਲਤ ਸੀ। ਵੀ ਇਹ ਤਾਂ ਭਾਰਤੀ ਹਕੂਮਤ ਨੇ ਸਿੱਖਾਂ ਨੂੰ ਕੁੱਟਮਾਰ ਕਰਨ ਲਈ, ਸਿੱਖਾਂ ਨੂੰ ਜਲੀਲ ਕਰਨ ਲਈ ਤੇ ਸਾਰੇ ਭਾਰਤ ਦੇ ਲੋਕਾਂ ਨੂੰ ਸਿੱਖਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਲਈ, ਵੀ ਉਹਨਾਂ 'ਚ ਨਫ਼ਰਤ ਪੈਦਾ ਹੋ ਜੇ, ਇਸ ਚੀਜ਼ ਲਈ ਵੀ ਇਹ ਇੱਕ ਪਲਾਨ ਸੀਗਾ। ਤੇ ਸਿੱਖ ਇਹਦਾ ਸ਼ਿਕਾਰ ਹੋ ਚੁੱਕੇ ਨੇ। ਵੀ ਸਿੱਖ ਜਿਹੜੇ ਨੇ ਉਹ ਕੁਛ ਇਹੋ ਜਿਹੇ ਬੰਦਿਆਂ, ਇਹੋ ਜਿਹੇ ਘਟਨਾਕ੍ਰਮ ਦੇ ਰਾਹੀਂ ਇਹਨੂੰ ਜਾਣਿਆ ਉਹਨਾਂ ਨੇ ਜਾਂ ਇਸ ਚੀਜ਼ ਨੂੰ ਇਹਦੇ ਨੇੜੇ ਆਏ ਖਾਲਿਸਤਾਨ ਦੇ ਸੰਕਲਪ ਦੇ, ਤੇ ਹੁਣ ਵੀ ਇਹਨੂੰ ਛੱਡਦੇ ਹੈ ਨਹੀਂਗੇ। ਇੱਥੋਂ ਤੱਕ ਕਿ ਕੁਝ ਸ਼ਖਸੀਅਤਾਂ ਦੀਆਂ ਇਹੋ ਜਿਹੀਆਂ ਸਟੇਟਮੈਂਟਾਂ ਵੀ ਆ ਚੁੱਕੀਆਂ ਨੇ ਕਿ ਜਿਹੜਾ ਬੰਦਾ ਅੱਜ ਦੇ ਦੌਰ ਵਿੱਚ ਖਾਲਿਸਤਾਨ ਦੀ ਗੱਲ ਕਰਦਾ ਵੀ ਉਹ ਏਜੰਸੀਆਂ ਦੀ ਪ੍ਰੋਡਕਸ਼ਨ ਹੋ ਸਕਦਾ, ਵੀ ਉਹ ਭਾਰਤੀ ਖੁਫੀਆ ਏਜੰਸੀਆਂ ਨਾਲ ਮਿਲ ਕੇ ਚੱਲ। ਇੱਦਾਂ ਦਾ ਜਿਹੜਾ ਹੈਗਾ ਸਿਸਟਮ ਉਹ ਬਣਦਾ ਜਾ ਰਿਹਾ।
ਤੇ ਬਹੁਤ ਅਸਰ ਵੀ ਇਸ ਚੀਜ਼ ਦਾ ਹੋ ਰਿਹਾ। ਜਿਹੜੇ ਲੋਕ ਖਾਲਿਸਤਾਨ ਦੇ ਏਜੰਡੇ ਨਾਲ, ਖਾਲਿਸਤਾਨ ਦੇ ਕਨਸੈਪਟ ਨਾਲ ਖੜੇ ਆ, ਉਹ ਪੂਰੀ ਨੈਗੇਟਿਵਿਟੀ ਦੇ ਵਿੱਚ ਆ ਜਾਂਦੇ ਆ ਜਦੋਂ ਇਹਦਾ ਵਿਰੋਧ ਕਰਦੇ ਆ। ਬੜੀ ਮਤਲਬ ਹੈਰਾਨੀ ਜੀ ਵਾਲੀ ਗੱਲ ਲੱਗਦੀ ਆ ਕਿ ਧੀਰਜ ਨਾਲ, ਠਰਮੇ ਨਾਲ, ਤਹੱਮਲ ਨਾਲ ਇਹਨਾਂ ਗੱਲਾਂ ਦੇ ਜਵਾਬ ਦੇ ਦੇਣੇ ਚਾਹੀਦੇ ਆ। ਤੇ ਇੱਕ ਗੱਲ ਤਾਂ ਪੱਕੀ ਆ ਕਿ ਕੋਈ ਵੀ ਚੀਜ਼ ਹੋਵੇ ਉਹ ਇੰਨੀ ਸੌਖੀ ਨਾ ਮਿਲਦੀ ਹੁੰਦੀ ਆ, ਤੇ ਉਹਦੇ ਤੇ ਵਿਰੋਧੀ ਵਿਚਾਰ ਦਾ ਆ ਜਾਣਾ ਕੋਈ ਕਹਿਰ ਵਾਲੀ ਗੱਲ ਨਹੀਂ ਹੈ। ਸ਼ੁਰੂ ਤੋਂ ਹੀ ਜੇ ਧਰਤੀ ਉੱਤੇ ਚਿੱਟਾ ਬਣਿਆ ਤਾਂ ਕਾਲਾ ਵੀ ਬਣਿਆ, ਜੇ ਦਿਨ ਵਾ ਤਾਂ ਰਾਤ ਵੀ ਆ। ਹਰ ਚੀਜ਼ ਜਿਹੜੀ ਆ ਉਹਦੇ ਉਲਟ ਚੀਜ਼ ਹੈਗੀ ਆ ਨਾ। ਤੇ ਫਿਰ ਇਸ ਚੀਜ਼ ਨੂੰ ਆਪਾਂ ਇਉਂ ਕਿਉਂ ਮੰਨ ਸਕਦੇ ਆ ਕਿ ਖਾਲਿਸਤਾਨ ਦੇ ਬਾਰੇ ਕੋਈ ਨਾਬਾਚਕ ਗੱਲ ਆ ਹੀ ਨਹੀਂ ਸਕਦੀ। ਸੋ ਜਿਹੜੇ ਲੋਕ ਪੂਰੀ ਮਿਹਨਤ ਕਰ ਰਹੇ ਨੇ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਵਸਾ ਦੇਣੀ ਆ ਕਿ ਖਾਲਿਸਤਾਨ ਦੀ ਗੱਲ ਕਰਨਾ ਬਹੁਤ ਸਿੱਖ ਵਿਰੋਧੀ ਕਾਰਜ ਵਾ, ਇਹ ਸਿੱਖ ਹਿੱਤਾਂ ਦੇ ਉਲਟ ਚੀਜ਼ ਵਾ। ਤੇ ਜਿਹੜੇ ਲੋਕ ਇਹ ਕੰਮ ਕਰਦੇ ਨੇ ਇਹ ਕੌਮ ਦੇ ਸੇਵਾਦਾਰ ਨਹੀਂ ਹੈਗੇ, ਇਹ ਤਾਂ ਭਾਰਤੀ ਖੁਫੀਆ ਏਜੰਸੀਆਂ ਦੇ ਨੈਟਵਰਕ ਦੇ ਵਿੱਚ ਆਏ ਹੋਏ ਬੰਦੇ ਆ। ਤੇ ਇਹ ਤਾਂ ਖਾਲਿਸਤਾਨ ਦੇ ਬਹਾਨੇ ਪਹਿਲਾਂ ਸਾਡਾ ਇੰਨਾ ਨੁਕਸਾਨ ਹੋਇਆ, ਇਹ ਨੁਕਸਾਨ ਦੁਬਾਰਾ ਕਰਵਾਉਣਗੇ। ਇਦਾਂ ਦੀ ਜਿਹੜੇ ਲਿਆ ਰਹੇ ਨੇ ਗੱਲ, ਇਸ ਗੱਲਬਾਤ ਦੇ ਪੈਰਲਲ ਜਾਂ ਬਰਾਬਰ ਅਸੀਂ ਆਪਦਾ ਜਵਾਬ ਦਈਏ ਇਸ ਚੀਜ਼ ਦੇ ਵਿੱਚ। ਐਵੇਂ ਉਹਨਾਂ ਨੂੰ ਨੀਵਾਂ ਦਿਖਾਉਣ ਵਾਲੀ ਸ਼ਬਦਾਵਲੀ ਵਰਤ ਕੇ ਜੇ ਕੋਈ ਕਵੇ ਕਿ ਮਸਲੇ ਹੱਲ ਹੋ ਜਾਣਗੇ, ਇਦਾਂ ਨਹੀਂ ਹੁੰਦਾ। ਮੈਂ ਇਹ ਸਮਝਦਾ ਹੈਗਾ ਕਿ ਸਾਡੇ ਖਾਲਿਸਤਾਨ ਦੇ ਨਾਲ ਜੁੜੇ ਹੋਏ ਲੋਕਾਂ ਨੂੰ, ਜਿੰਨਾ ਅਸੀਂ ਤਾਂ ਖਾਲਿਸਤਾਨ ਸ਼ਬਦ, ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਖਾਲਿਸਤਾਨ ਸ਼ਬਦ ਸਿੱਖਾਂ ਨੇ ਇਕੱਲਾ ਮੂੰਹ ਚੋਂ ਕੱਢਿਆ, ਇਹਦੀ ਵਿਆਖਿਆ ਜਿਹੜੀ ਆ ਉਹ ਇੰਡੀਅਨ ਸਟੇਟ ਨੇ ਕੀਤੀ ਆ। ਭਾਰਤੀ ਮੀਡੀਆ, ਜਿਹੜਾ ਮੈਂ ਕੱਲ ਦੇ ਪ੍ਰੋਗਰਾਮ ਵਿੱਚ ਵੀ ਦੱਸਿਆ ਸੀ ਕਿ ਇਦਾਂ ਦਾ ਮੀਡੀਆ ਵਾ ਕਿ ਆ ਤੁਸੀਂ ਦੇਖ ਲਓ ਬਈ 10-11 ਅਗਸਤ ਦੇ ਨੇੜੇ ਤਾਲਿਬਾਨਾਂ ਨੂੰ ਭੰਡਣਾ ਸ਼ੁਰੂ ਕੀਤਾ, ਲਗਾਤਾਰ ਭੰਡੀ ਗਏ, ਨਿੰਦੀ ਗਏ, ਬਹੁਤ ਜ਼ਿਆਦਾ ਮਾਹੌਲ ਲੋਕਾਂ ਨੂੰ ਡਰਾਉਣਾ ਜਿਹਾ ਬਣਾ ਧਰਿਆ ਵੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਹਕੂਮਤ ਸੰਭਾਲਣ ਜਾ ਰਹੇ ਨੇ ਇਹ ਤਾਂ ਬਹੁਤ ਖਤਰਨਾਕ ਦਰਿੰਦੇ ਨੇ। ਤੇ ਜਦੋਂ ਉਹ ਇੰਡੀਅਨ ਮੀਡੀਆ ਦੇ ਵਿੱਚ ਪੂਰਾ ਰੱਜ ਕੇ ਕੂੜ ਪ੍ਰਚਾਰ, ਭੰਡੀ ਪ੍ਰਚਾਰ ਤਾਲਿਬਾਨ ਦੇ ਖਿਲਾਫ ਕਰ ਰਹੇ ਸੀ, ਉਦੋਂ ਲੋਕ ਪੁੱਛਦੇ ਸੀ ਵੀ ਜੇ ਉਹ ਆਹ ਸਾਰਾ ਕੁਝ ਕਰਦੇ ਆ ਜਿਹੜਾ ਤੁਸੀਂ ਦਿਖਾ ਕੇ ਸਾਥੋਂ ਕਹਾਉਣਾ ਚਾਹੁੰਦੇ ਹੋ ਕਿ ਤਾਲਿਬਾਨ ਮਾੜੇ ਆ, ਇਹੀ ਸਾਰਾ ਕੁਝ ਤਾਂ ਹਿੰਦੂ ਕੱਟੜਪੰਥੀ ਕਰਦੇ ਆ। ਹਿੰਦੂ ਕੱਟੜਪੰਥੀ ਜਿਹੜੇ ਨੇ ਉਹ ਲੋਕਾਂ ਦੇ ਉੱਤੇ ਹਿੰਦੂਇਜ਼ਮ ਨੂੰ ਧੱਕੇ ਨਾਲ ਥੋਪ ਰਹੇ ਆ। ਸਾਲ ਡੇਢ ਸਾਲ ਹੋਇਆ, ਬੜਾ ਰਫੜ ਪਿਆ ਸਾਰੇ ਭਾਰਤ ਵਿੱਚ। ਜਿਹੜੇ ਬੀਫ ਖਾਂਦੇ ਆ, ਗਾਂ ਦਾ ਮੀਟ ਜਿਹੜੇ ਖਾਂਦੇ ਆ ਲੋਕ, ਉਹਨਾਂ ਦਾ ਜਿਹੜਾ ਵਿਰੋਧ, ਉਹਨਾਂ ਦਾ ਜਿਹੜਾ ਆਪਦੇ ਹੱਕ ਲਈ ਲੜਨਾ ਸੀਗਾ ਕਿ ਅਸੀਂ ਤਾਂ ਗਾਂ ਦਾ ਮੀਟ ਖਾਂਦੇ ਆ ਤੇ ਖਾਵਾਂਗੇ। ਤੇ ਉਹਨਾਂ ਦਿਨਾਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਸੀ ਉਹ ਤਕਰੀਬਨ ਉਹੋ ਜਿਹਾ ਕੁਛ ਹੀ ਆ। ਇੰਡੀਅਨ ਮੀਡੀਆ ਵਾਲੇ ਜੋ ਕੁਝ ਤਾਲਿਬਾਨ ਦੇ ਬਾਰੇ ਸਾਨੂੰ ਦਿਖਾ ਕੇ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਸੀਗੇ ਵੀ ਤਾਲਿਬਾਨ ਜਿਹੜੇ ਆ ਬੜੇ ਖਤਰਨਾਕ। ਉਹ ਜਿਹੜਾ ਇਹ ਮੀਡੀਆ, ਇਹਦੇ ਬਾਰੇ ਇਹ ਗੱਲ ਦੀ ਗਰੰਟੀ ਆ ਕਿ ਜੇ ਨੇੜ ਭਵਿੱਖ ਦੇ ਵਿੱਚ ਜਿਵੇਂ ਕਿ ਹਾਲਾਤ ਬਣਦੇ ਜਾ ਰਹੇ ਨੇ ਕਿ ਤਾਲਿਬਾਨ ਨੂੰ ਮਾਨਤਾ ਜਿਹੜੀ ਆ ਇੱਕ ਰਾਜ ਦੇ ਰੂਪ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੂੰ ਜਦੋਂ ਰੈਕੋਗਨਾਈਜੇਸ਼ਨ ਸਾਰੇ ਸੰਸਾਰ ਦੇ ਮੁਲਕਾਂ ਨੇ ਦੇਤੀ, ਇੰਡੀਆ ਵੀ ਦੇਵੇਗਾ, ਅਮਰੀਕਾ ਦੇ ਮਗਰ ਇਹ ਵੀ ਦੇਵੇਗਾ। ਤੇ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਤਾਲਿਬਾਨ ਦੇ ਬੜੇ ਗੰਭੀਰ ਜਿਹੜੇ ਬਿਆਨ ਉਹ ਆ ਰਹੇ ਨੇ ਕਿ ਅਸੀਂ ਭਾਰਤ ਨਾਲ ਜਾਂ ਸਾਰੇ ਸੰਸਾਰ ਨਾਲ ਬੜਾ ਲਿਬਰਲ ਤੇ ਖੁੱਲੇ ਮਨ ਦੇ ਨਾਲ ਵਿਚਰਨਾ ਚਾਹੁੰਦੇ ਆ ਤੇ ਅਸੀਂ ਵਪਾਰਕ ਨਜ਼ਰੀਏ ਤੋਂ ਵੀ ਸੰਬੰਧ ਬਣਾਉਣਾ ਚਾਹੁੰਦੇ ਆ। ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਮਾਹੌਲ ਇਸ ਤਰ੍ਹਾਂ ਦਾ ਬਣਿਆ, ਕੋਈ ਤਾਲਿਬਾਨ ਦਾ ਨੁਮਾਇੰਦਾ ਇੰਡੀਆ ਆਇਆ ਅਫਗਾਨਿਸਤਾਨ ਦੇ, ਉਥੋਂ ਜਿਹੜਾ ਸਿਸਟਮ ਆ ਉਹਦਾ ਹਿੱਸਾ ਹੋਣ ਦੇ ਨਾਤੇ, ਹਕੂਮਤ ਦਾ, ਸਿਸਟਮ ਦਾ, ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਇੱਥੇ ਉਹਨੂੰ ਰੈੱਡ ਕਾਰਪਟ ਵੀ ਮਿਲੂਗਾ, ਉਹਨੂੰ ਵੈਲਕਮ ਕਰਨਾ ਪਊਗਾ। ਤੇ ਇਹ ਜਿਹੜਾ ਭਾਰਤੀ ਮੀਡੀਆ ਵਾ ਉਦੋਂ ਇਹ ਕਿਵੇਂ ਬੇਸ਼ਰਮ ਜਿਹਾ ਹੋ ਕੇ ਗੱਲਾਂ ਕਰੂ ਉਹ ਤੁਹਾਡੇ ਸਾਹਮਣੇ ਆ। ਤੇ ਇੱਥੇ ਜਦੋਂ ਬੜਾ ਭੰਡੀ ਪ੍ਰਚਾਰ ਪਾਕਿਸਤਾਨ ਦੇ ਖਿਲਾਫ ਜਾਂ ਪਾਕਿਸਤਾਨ ਦੇ
ਆਗੂਆਂ ਦੇ ਖਿਲਾਫ ਇਹ ਕਰਦੇ ਕਰਾਉਂਦੇ ਰਹਿੰਦੇ ਆ। ਪਿਛਲੇ 70-80 ਸਾਲ ਤੋਂ 1947 ਤੋਂ ਆਮ ਤੌਰ ਤੇ, ਪਰ ਜਦੋਂ ਤੋਂ ਆ ਕੇਬਲ ਨੈਟਵਰਕ ਚੱਲਿਆ, ਸੋਸ਼ਲ ਮੀਡੀਆ ਆਇਆ, ਉਦੋਂ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਜਿਵੇਂ ਕੋਈ ਡਿਊਟੀ ਲੱਗੀ ਹੋਵੇ ਕੁਝ ਬੰਦਿਆਂ ਦੀ, ਇਸ ਤਰੀਕੇ ਨਾਲ ਹਰ ਰੋਜ਼ ਪਾਕਿਸਤਾਨ ਦੇ ਖਿਲਾਫ ਭੰਡੀ ਪ੍ਰਚਾਰ, ਜਿੰਨੀਆਂ ਫਿਲਮਾਂ ਬਣਦੀਆਂ ਨੇ ਉਹਦੇ ਵਿੱਚ ਵੀ ਪਾਕਿਸਤਾਨ ਨੂੰ ਬੜਾ ਖਤਰਨਾਕ ਦਿਖਾਇਆ ਜਾਂਦਾ। ਤੇ ਇਵੇਂ ਹੀ ਜਦੋਂ ਕੋਈ ਪਰੇਡ ਹੁੰਦੀ ਆ ਇੱਥੇ ਬਾਘਾ ਬਾਰਡਰ ਤੇ, ਅਟਾਰੀ ਬਾਘਾ ਬਾਰਡਰ ਜਿਹੜਾ, ਇੱਥੇ ਪਰੇਡ ਦੇ ਮੌਕੇ ਲੱਤਾਂ ਚੱਕ ਕੇ ਇੱਕ ਦੂਜੇ ਨਾਲ ਉੱਤਾ ਦੇਸ਼ ਭਗਤੀ ਜਿਹੜੀ ਹੈਗੀ ਆ ਉਹ ਕਰਦੇ ਆ ਵੀ ਅਸੀਂ ਦਿਖਾ ਰਹੇ ਆ ਜੀ। ਇਹ ਜਿਹੜਾ ਸਾਰਾ ਕੁਝ ਕੀਤਾ ਕਤਰਿਆ ਜਾਂਦਾ, ਇਹਦੇ ਉਲਟ ਬਿਲਕੁਲ ਉਦੋਂ ਜਦੋਂ ਕੋਈ ਪਾਕਿਸਤਾਨ ਤੋਂ ਇੱਥੇ ਇੰਡੀਆ 'ਚ ਆਉਂਦਾ ਹੈ ਉਦੋਂ ਮਾਹੌਲ ਬਿਲਕੁਲ ਹੋਰ ਹੋ ਜਾਂਦਾ। ਯਾਦ ਕਰੋ ਜਦੋਂ ਜਨਰਲ ਪਰਵੇਜ਼ ਮੁਸ਼ਰਫ ਜਿਹੜਾ ਸੀ ਉਹ ਇੰਡੀਆ ਆਇਆ ਇੱਥੇ, ਤੇ ਉਦੋਂ ਕਿਵੇਂ ਉਹਨੂੰ ਵੈਲਕਮ ਕਰਨਾ ਪਿਆ ਥਾਂ ਦੇ ਉੱਤੇ ਇੰਡੀਅਨ ਸਿਸਟਮ ਨੂੰ, ਕਿਵੇਂ ਉਹਨੂੰ ਆਗਰੇ ਤੇ ਹੋਰਨਾਂ ਥਾਵਾਂ ਤੇ ਲਿਜਾ ਕੇ ਸਰਕਾਰ ਨੇ ਸਹੂਲਤਾਂ ਦਿੱਤੀਆਂ। ਬਿਲਕੁਲ ਉਵੇਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤਾਲਿਬਾਨ ਨੂੰ ਇਹ ਨਿੰਦਦੇ ਭੰਡਦੇ ਆ ਉਹਨਾਂ ਨੂੰ ਵੈਲਕਮ ਕਰਨਾ ਪਵੇਗਾ। ਤੇ ਇੱਕ ਗੱਲ ਹੋਰ ਇੱਥੇ ਆਪਾਂ ਖਿਆਲ ਰੱਖੋ ਕਿ ਜਦੋਂ ਪਾਕਿਸਤਾਨ ਦੇ ਵਿੱਚ ਭਾਰਤ ਦੇ ਨੁਮਾਇੰਦੇ ਜਾਂਦੇ ਆ ਜਾਂ ਆਪਣੇ ਸਿੱਖ ਭਾਈਚਾਰੇ ਦੇ ਲੋਕ ਉੱਥੇ ਜਦੋਂ ਗੁਰਪੁਰਬਾਂ ਦੇ ਮੌਕੇ ਜਿਹੜਾ ਜਥਾ ਜਾਂਦਾ ਉਹ ਜਾਂਦੇ ਆ, ਤਾਂ ਉੱਥੇ ਜੋ ਅਦਬ ਸਤਿਕਾਰ ਪਿਆਰ ਸਤਿਕਾਰ ਇੱਕ ਦੂਜੇ ਨਾਲ ਮਿਲਦਾ ਗਿਲਦਾ ਹੈ, ਉਹ ਇੱਕ ਵੱਖਰੀ ਕਹਾਣੀ, ਬਹੁਤ ਚੰਗਾ ਲੱਗਦਾ। ਲੋਕ ਤਾਂ ਇੱਥੋਂ ਤੱਕ ਫਿਰ ਕਹਿਣ ਲੱਗ ਜਾਂਦੇ ਆ ਵੀ ਇਹ ਜਿਹੜੀਆਂ ਨਫ਼ਰਤਾਂ ਨੇ, ਜਿਹੜੀਆਂ ਆਪਸ ਵਿੱਚ ਜੰਗਾਂ ਦਾ ਮਾਹੌਲ ਆ, ਇਹ ਪਤਾ ਨਹੀਂ ਕਿੱਥੇ ਆ। ਤਾਂ ਉਸ ਵਿੱਚ ਬੜੀ ਸਾਡੀ ਨੇੜਤਾ ਸਾਂਝ ਆ, ਸਾਡੇ ਪੰਜਾਬੀਆਂ ਨਾਲ ਤਾਂ ਬੋਲੀ ਦੀ ਸਾਂਝ ਵੀ ਬੜੀ ਹੈਗੀ ਆ। ਸੋ ਇਹ ਜਿਹੜਾ ਭਾਰਤੀ ਮੀਡੀਆ ਵਾ ਉਹਦੀ ਗੱਲ ਜਿਹੜੀ ਆਪਾਂ ਕਰਦੇ ਆ ਕਿ ਭਾਰਤੀ ਮੀਡੀਆ ਜਿਹੜਾ ਹੈ ਉਹ ਬਹੁਤ ਭਿਆਨਕ ਤੇ ਭੈੜੇ ਮਾਹੌਲ ਸਿਰਜਾਉਣ ਦੇ ਵਿੱਚ ਲੱਗਿਆ ਰਹਿੰਦਾ। ਤੇ ਪਿਛਲੇ ਸਮੇਂ ਦੇ ਵਿੱਚ ਭਾਰਤੀ ਮੀਡੀਆ ਦੇ ਰਾਹੀਂ ਸਿੱਖ ਸੰਘਰਸ਼ ਨੂੰ, ਸਿੱਖ ਕੌਮ ਨੂੰ ਬਦਨਾਮ ਕਰਾਉਣ ਦਾ ਪ੍ਰੋਜੈਕਟ ਵੀ ਬੜਾ ਜ਼ੋਰ ਸ਼ੋਰ ਨਾਲ ਚੱਲਦਾ ਰਿਹਾ। ਤੇ ਇਸ ਚੱਕਰ ਦੇ ਵਿੱਚ ਸਾਰੇ ਭਾਰਤ ਦੇ ਲੋਕਾਂ ਨੂੰ ਇਹ ਲੱਗਣ ਲਾ ਦੇਣਾ ਕਿ ਜਿਹੜੇ ਪੰਜਾਬ ਦੇ ਵਿੱਚ ਆਪਦੇ ਹੱਕਾਂ ਲਈ ਲੜਦੇ ਲੋਕ ਨੇ ਇਹ ਬਹੁਤ ਖਤਰਨਾਕ ਦਰਿੰਦੇ ਨੇ, ਜਿਵੇਂ ਹੁਣ ਤਾਲਿਬਾਨ ਨੂੰ ਦਿਖਾਉਂਦੇ ਆ ਉਵੇਂ। ਤੇ ਇਹ ਸਾਰਾ ਕੁਝ ਉਦੋਂ ਹੋਇਆ, ਬੜੀਆਂ ਲਿਖਤਾਂ ਤੇ ਬੜਾ ਕੁਝ ਉਦੋਂ ਆਇਆ ਹੋਣਾ ਹੈ। ਹੁਣ ਉਹ ਜਿਹੜਾ ਸੀਗਾ ਸਾਰਾ ਕੁਝ ਅੱਜ ਦੇ ਸਮੇਂ 'ਚ ਬਹੁਤਾ ਜ਼ਿਆਦਾ ਅਸਰ ਅੰਦਾਜ਼ ਨਹੀਂ ਰਿਹਾ, ਕਿਉਂਕਿ ਸੋਸ਼ਲ ਮੀਡੀਆ ਨੇ ਜਾਂ ਸਿਆਣਪ ਮੈਚਿਓਰਿਟੀ ਜਿਹੜੀ ਆਉਂਦੀ ਆ ਉਹਨੇ ਬਹੁਤ ਧੋਣੇ ਧੋਤੇ ਆ। ਪਰ ਜਿਹੜੇ ਬੀਤੇ ਦੌਰ ਦੇ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਵਾ ਜਾਂ 50 ਸਾਲ ਦੇ ਨੇੜੇ ਆ, ਜਦੋਂ ਉਹ ਕਰਦੇ ਆ ਇਹ ਗੱਲਾਂ ਕਿ ਉਦੋਂ ਟੈਲੀਵਿਜ਼ਨ ਦੇ ਉੱਤੇ ਇੱਕ ਪੰਜਾਬੀ ਦੇ ਵਿੱਚ ਉਦੋਂ ਅੱਜ ਦੇ ਮਸੰਦ ਇਹੋ ਜਿਹਾ ਇੱਕ ਟਰੈਕਟ ਜਿਹਾ ਵੀ ਛਾਪ ਕੇ ਵੰਡਿਆ ਗਿਆ ਸੀ ਜਿਹਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਦੇ ਉੱਤੇ ਕਿਰਦਾਰ ਕੁਸ਼ੀ ਕੀਤੀ ਗਈ ਸੀ। ਸੋ ਉਹ ਜਿਹੜਾ ਸਾਰਾ ਕੁਝ ਉਦੋਂ ਹੋਇਆ, ਉਹ ਅੱਜ ਜਿਨ੍ਹਾਂ ਦੀ ਉਮਰ 50-55 ਦੇ ਨੇੜੇ ਆ ਉਹ ਜਾਣਦੇ ਆ ਕਿ ਉਦੋਂ ਬੜਾ ਇਹਨਾਂ ਨੇ ਮਾਹੌਲ ਜਿਹੜਾ ਸੀਗਾ ਖਾੜਕੂਆਂ ਦੇ, ਖਾਲਿਸਤਾਨੀਆਂ ਦੇ ਖਿਲਾਫ ਕਰਨ ਲਈ ਕੀਤਾ ਸੀਗਾ। ਤੇ ਜਦੋਂ ਕਿ ਅੱਜ ਬਿਲਕੁਲ ਸੋਸ਼ਲ ਮੀਡੀਆ ਦੇ ਗੱਲਾਂ ਹੋਰ ਤਰੀਕੇ ਨਾਲ ਸਮਝਾਉਣੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਨੇ, ਅੱਜ ਦੇ ਦੌਰ ਵਿੱਚ ਵੀ ਕੁਝ ਸਾਡੇ ਇਹੋ ਜਿਹੇ ਆਲੇ ਦੁਆਲੇ ਸੱਜਣ ਹੈ ਜਿਹੜੇ ਉਸ ਵੇਲੇ ਦੇ ਕੂੜ ਪ੍ਰਚਾਰ ਦਾ ਬੋਝ ਸਿਰ ਤੇ ਹੁਣ ਵੀ ਚੱਕੀ ਫਿਰਦੇ ਆ ਕਿ ਜੀ ਉਦੋਂ ਐ ਹੋਇਆ ਸੀ, ਉਦੋਂ ਉਹ ਹੋਇਆ ਸੀ। ਸੋ ਇਹੀ ਉਹ ਲੋਕ ਨੇ ਜਿਹੜੇ ਇਹ ਦਾਅਵੇ ਜਾਂ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਜੀ ਮੈਂ ਉਦੋਂ ਟੈਲੀਵਿਜ਼ਨ ਤੇ ਦੇਖਿਆ ਸੀ ਜੀ, ਮੈਂ ਅਖਬਾਰ 'ਚ ਪੜ੍ਹਿਆ ਸੀਗਾ। ਇਹ ਜਿਹੜੀਆਂ ਖਬਰਾਂ ਨੇ ਇਹ ਕ੍ਰੀਏਟ ਕਿਵੇਂ ਕੀਤੀਆਂ ਜਾਂਦੀਆਂ ਨੇ, ਕਿਵੇਂ ਬਣਾਈਆਂ ਜਾਂਦੀਆਂ ਨੇ, ਇਹ ਹੁਣ ਅੱਜ ਦੇ ਸਮੇਂ 'ਚ ਸਾਰਿਆਂ ਨੂੰ ਸਮਝ ਆ ਕਿ ਕਿਵੇਂ ਚੀਜ਼ਾਂ ਕਰ ਲਈਆਂ ਜਾਂਦੀਆਂ ਨੇ ਆਪਦੇ ਹੱਕ 'ਚ ਭੁਗਤਾਉਣ ਦੇ ਲਈ। ਸੋ ਉਸ ਸਮੇਂ ਦੇ ਜਿਹੜੇ ਅਸਰ ਸੀਗੇ ਉਹ ਪੂਰੀ ਤਰ੍ਹਾਂ ਖਾਰਜ ਹੋ ਜਾਣੇ ਚਾਹੀਦੇ ਸੀ, ਪਰ ਅੱਜ ਵੀ ਕੁਝ ਬੰਦੇ ਜਿਹੜੇ ਨੇ ਉਸੇ ਤਰੀਕੇ ਨਾਲ ਲੱਗੇ ਹੋਏ ਨੇ ਕਿ ਜੀ ਖਾਲਿਸਤਾਨ ਬੜਾ ਮਾੜਾ, ਖਾੜਕੂ ਬੜੇ ਮਾੜੇ ਸੀ। ਜਿਹੜੇ ਇਸ ਤਰ੍ਹਾਂ ਦੀ ਸੋਚ ਵਾਲੇ ਬੰਦੇ ਆ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਦੌਰ ਵਿੱਚ ਇੱਕ ਪਲੇਟਫਾਰਮ ਇੱਕ ਤਰੀਕੇ ਨਾਲ ਮਿਲ ਗਿਆ ਤੇ ਉਹ ਬੜਾ ਇਸ ਚੀਜ਼ ਦੇ ਉੱਤੇ ਮਿਹਨਤ ਕਰਦੇ ਨੇ ਕਿ ਹਰੇਕ ਬੰਦੇ ਦੇ ਦਿਮਾਗ 'ਚ ਗੱਲ ਪਾਉਣੀ ਆ ਕਿ ਜਿਹੜਾ ਇਹ ਖਾਲਿਸਤਾਨ ਦਾ ਏਜੰਡਾ ਸੀ ਇਹ ਤਾਂ ਇੰਡੀਅਨ ਸਟੇਟ ਨੇ ਸਿੱਖਾਂ ਨੂੰ ਕੁੱਟਣ ਦੇ ਲਈ ਉਭਾਰਿਆ ਸੀ।
ਇਹੀ ਉਹ ਬੰਦੇ ਨੇ ਜਿਹੜੇ ਕਹਿੰਦੇ ਹੁੰਦੇ ਆ ਕਿ ਖਾਲਿਸਤਾਨੀ ਜਥੇਬੰਦੀਆਂ ਜਾਂ ਸੰਤ ਭਿੰਡਰਾਂ ਵਾਲੇ ਇਹ ਕਾਂਗਰਸ ਦੇ ਏਜੰਟ ਸੀਗੇ। ਮੈਂ ਕਈ ਵਾਰ ਸੋਚਦਾ ਹੁੰਨਾ, ਖਾਸ ਤੌਰ ਤੇ ਜਿਹੜੀ ਸੰਗਤ ਸਿੰਘ ਦੀ ਕਿਤਾਬ ਸੀ ਇਤਿਹਾਸ ਵਿੱਚ ਸਿੱਖ, ਉਹਦੇ ਵਿੱਚ ਤਾਂ ਕੋਈ ਨਹੀਂ ਬਖਸ਼ਿਆ ਗਿਆ। ਕਮਾਲ ਹੀ ਕੀਤੀ ਪਈ ਆ, ਇਉਂ ਲੱਗਦਾ ਵੀ ਸਾਰੀ ਖਾਲਿਸਤਾਨ ਦੀ ਜਿਹੜੀ ਜੰਗਬਾਤ ਆ ਇੰਡੀਅਨ ਸਟੇਟ ਨੇ ਲੜੀ, ਭਾਰਤੀ ਹਾਕਮਾਂ ਨੇ ਲੜੀ ਹੈ। ਮਤਲਬ ਕਿ ਇੱਕ ਵੀ ਸਿੱਖ ਸੰਘਰਸ਼ ਦਾ ਜਰਨੈਲ ਜਾਂ ਕੋਈ ਵੱਡੀ ਸ਼ਖਸੀਅਤ ਉਹਨੇ ਬਖਸ਼ੀ ਨਹੀਂ। 1975 ਤੱਕ ਦੀ ਸਿੱਖ ਹਿਸਟਰੀ ਤਾਂ ਬੜੀ ਵਧੀਆ ਲਿਖੀ ਹੈ ਡਾਕਟਰ ਸੰਗਤ ਸਿੰਘ ਨੇ ਇਤਿਹਾਸ ਵਿੱਚ, ਸਿੱਖ ਇਨ ਹਿਸਟਰੀ ਵਿੱਚ। ਬਾਕੀ ਸਾਰਾ ਨੈਰੇਟਿਵ ਉਹਨੇ ਇਸ ਤਰੀਕੇ ਨਾਲ ਸਿਰਜਿਆ ਕਿ ਸਾਰੀ ਜਿਹੜੀ ਕਿਤਾਬ ਆ, ਉਹ ਬੰਦਾ ਜਦੋਂ ਪੜ੍ਹਦਾ ਇਸ ਹਿੱਸੇ ਨੂੰ ਵੀ ਸੱਚ ਮੰਨ ਬੈਠੇ ਤਾਂ ਉਹਨੇ ਇਹੀ ਕਹਿਣਾ ਬਈ ਇਹ ਜਿਹੜੇ ਖਾੜਕੂ ਸੀ ਜਾਂ ਖਾਲਿਸਤਾਨੀ ਸੀ, ਇਹ ਤਾਂ ਇੰਡੀਅਨ ਸਟੇਟ ਦੇ ਹੱਥਾਂ 'ਚ ਖੇਡਦੇ ਰਹੇ। ਸੋ ਇਹ ਜਿਹੜੀ ਉਹ ਕਿਤਾਬ ਦਾ ਜਾਂ ਉਸ ਤਰ੍ਹਾਂ ਦੇ ਬੰਦਿਆਂ ਦਾ ਇੱਥੇ ਇਸ ਟਾਈਮ ਜ਼ੋਰ ਲੱਗਿਆ ਹੋਇਆ, ਉਹਦੇ ਬਾਰੇ ਜੇ ਗੱਲ ਕਰੀਏ ਤਾਂ ਬੜੀਆਂ ਵੱਡੀਆਂ ਜਿਹੜੀਆਂ ਤੋਪਾਂ ਮੰਨੀਆਂ ਜਾਂਦੀਆਂ ਰਹੀਆਂ ਨੇ, ਜਿਨ੍ਹਾਂ ਦਾ ਸੰਤ ਭਿੰਡਰਾਂ ਵਾਲਿਆਂ ਨਾਲ, ਦਮਦਮੀ ਟਕਸਾਲ ਨਾਲ, ਸਿੱਖ ਸੰਘਰਸ਼ ਨਾਲ, ਖਾਲਿਸਤਾਨੀ ਸਫਾ ਨਾਲ ਨੇੜ ਦਾ ਰਿਸ਼ਤਾ ਰਿਹਾ। ਪਤਾ ਨਹੀਂ ਕੀ ਹੋਇਆ ਕਿ ਇਹਨਾਂ ਦਿਨਾਂ ਦੇ ਵਿੱਚ ਕਈ ਇਹੋ ਜਿਹੇ ਬੰਦੇ ਉਹ ਵੀ ਇਸ ਨੈਗੇਟਿਵਿਟੀ ਨੂੰ ਫੈਲਾਉਣ ਦਾ ਕਾਰਜ ਕਰ ਰਹੇ ਨੇ, ਤੇ ਕਈ ਇਹੋ ਜਿਹੇ ਅਜੀਬੋ ਗਰੀਬ ਸਵਾਲ ਜਿਹੜੇ ਆ ਹਵਾ 'ਚ ਉਛਾਲਦੇ ਨੇ, ਜਿਨ੍ਹਾਂ ਦੀ ਕੋਈ ਤੁਕ ਨਹੀਂ ਬਣਦੀ। ਤੇ ਚਾਹੀਦਾ ਤਾਂ ਇਹ ਹੈ ਕਿ ਅੱਜ ਅਸੀਂ ਇਹ ਚੀਜ਼ ਦੇ ਹੱਕ 'ਚ ਖੜ ਕੇ ਕਿ ਖਾਲਿਸਤਾਨ ਇੱਕ ਚੰਗੀ ਗੱਲ ਆ, ਹਰੇਕ ਕੌਮ ਦਾ ਆਪਦਾ ਘਰ ਹੁੰਦਾ। ਅਸੀਂ ਪਿੰਡਾਂ 'ਚ ਰਹਿੰਦੇ ਹਾਂ ਤੇ ਦੁਪਹਿਰੋਂ ਜਦੋਂ 3-4 ਵਜੇ ਨਾ ਦਰਖਤਾਂ ਦੇ ਹੇਠੋਂ ਪਸ਼ੂ ਜਿਹੜੇ ਆ ਬੰਨੇ ਹੁੰਦੇ ਆ ਸਾਡੇ, ਜਦੋਂ ਛੱਡ ਦਈਦੇ ਆ ਉਹ ਆਪੋ ਆਪਣੇ ਕੀਲਿਆਂ ਵੱਲ ਨੂੰ ਭੱਜਦੇ ਆ, ਖੁਰਲੀਆਂ 'ਚ ਪੱਠੇ ਪਾਏ ਹੁੰਦੇ ਆ, ਤੇ ਦੂਜੇ ਪਸ਼ੂ ਨੂੰ ਆਪਦੇ ਕੀਲੇ ਉੱਤੇ ਪਸ਼ੂ ਕੋਈ ਖੜਨ ਨਹੀਂ ਦਿੰਦਾ। ਜੇ ਪਸ਼ੂਆਂ ਨੂੰ ਵੀ ਇੰਨੀ ਸੁਰਤ ਵਾ ਕਿ ਸਾਡਾ ਆਪਦਾ ਕੀਲਾ, ਆਪਦੀ ਖੁਰਲੀ ਹੋਣੀ ਚਾਹੀਦੀ ਹੈ, ਚਿੜੀਆਂ ਚਨੌਰਾਂ ਦੇ ਵੀ ਆਪੋ ਆਪਦੇ ਆਲਣੇ ਆ, ਤਾਂ ਇੱਕ ਕੌਮ ਦੇ ਰੂਪ ਦੇ ਵਿੱਚ ਸਿੱਖਾਂ ਨੂੰ ਆਪਦਾ ਘਰ ਬਣਾਉਣ ਦੇ ਵਿੱਚ ਕਿਉਂ ਕੀ ਹੋ ਸਕਦਾ? ਸੋ ਸਿੱਖਾਂ ਦਾ ਆਪਦਾ ਕੌਮੀ ਘਰ ਹੋਣਾ ਕੋਈ ਗੁਨਾਹ ਨਹੀਂ ਹੈ। ਪਰ ਸਾਡੇ ਜਿਹੜੇ ਇਹ ਸੱਜਣ ਨੇ ਪੂਰਾ ਜ਼ੋਰ ਲਾ ਕੇ ਲੋਕਾਂ ਨੂੰ ਇਹ ਦਰਸਾਉਣ ਤੇ ਤੁਲੇ ਹੋਏ ਨੇ ਕਿ ਜਿਹੜੇ ਖਾਲਿਸਤਾਨੀ ਸੀਗੇ ਇਹ ਤਾਂ ਬਹੁਤ ਮਾੜੇ ਸੀ। ਹਾਂ, ਕਹਿੰਦੇ ਆਨੰਦਪੁਰ ਦਾ ਮਤੇ ਵਾਲੇ ਜਿਹੜੇ ਬੰਦੇ ਆ ਉਹ ਬੜੇ ਬੱਬਰਸ਼ੇਸ। ਹੁਣ 1984 ਤੱਕ ਕੌਮ ਦਾ ਨਿਸ਼ਾਨਾ ਖਾਲਿਸਤਾਨ ਨਹੀਂ ਸੀ, ਉਦੋਂ ਸਾਰੇ ਕਹਿੰਦੇ ਸੀ ਕਿ ਆਨੰਦਪੁਰ ਦਾ ਮਤਾ ਹੈ। ਹਾਂ, ਉਦੋਂ ਪਹਿਲਾਂ ਜਥੇਬੰਦੀਆਂ ਜਿਹੜੀਆਂ ਸੀ ਉਹ ਦਲ ਖਾਲਸਾ ਸੀ ਜਾਂ ਨੈਸ਼ਨਲ ਕਾਉਂਸਲ ਆਫ ਖਾਲਿਸਤਾਨ ਸੀ, ਬੱਬਰ ਖਾਲਸਾ ਸੀ, ਉਹ ਖਾਲਿਸਤਾਨ ਦੀ ਗੱਲ ਕਰਦੇ ਕਰਾਉਂਦੇ ਸੀ। ਪਰ ਸੰਤ ਭਿੰਡਰਾਂ ਵਾਲੇ ਇਹੀ ਕਹਿੰਦੇ ਕਹਾਉਂਦੇ ਰਹੇ ਆ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ 1984 ਦੇ ਹਮਲੇ ਤੋਂ ਬਾਅਦ, ਖਾਸ ਤੌਰ ਤੇ ਨਵੰਬਰ 1984 ਦੇ ਜਿਹੜਾ ਸਾਕਾ ਵਾਪਰਿਆ, ਉਸ ਤੋਂ ਬਾਅਦ ਵਿੱਚ ਕੌਮ ਦਾ ਨਿਸ਼ਾਨਾ ਖਾਲਿਸਤਾਨ ਹੈ, ਜਿਹੜਾ ਕਿ ਰਾਜ ਕਰੇਗਾ ਖਾਲਸਾ ਦੇ ਕਨਸੈਪਟ ਦੇ ਅਨੁਸਾਰ, ਸਰਬੱਤ ਦੇ ਭਲੇ ਵਾਲਾ ਬੇਗਮਪੁਰਾ ਸਿਰਜਣ ਦਾ, ਜਾਂ ਇੱਕ ਕਲਿਆਣਕਾਰੀ ਰਾਜ ਜਿਹੜਾ ਹੈਗਾ, ਸਭ ਹਲੇਮੀ ਰਾਜ ਜਿਹੜਾ ਹੈਗਾ, ਹਲੇਮੀ ਰਾਜ ਦੀ ਸਿਰਜਣਾ ਜਿਹੜੀ ਆ ਉਹ ਕਰਾਉਣ ਦਾ ਜਿਹੜਾ ਏਜੰਡਾ ਇਹ ਖਾਲਿਸਤਾਨ। ਹੁਣ ਇਹਦੇ ਵਿੱਚ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਗੱਲ ਨੂੰ ਪੁੱਠੇ ਪਾਸੇ ਨੂੰ ਤੋੜਨਾ ਵੀ ਨਹੀਂ ਜੀ ਆਨੰਦਪੁਰ ਦਾ ਮਤਾ, ਇਹ ਜਿਹੜੇ ਸੱਜਣ ਨੇ ਆਨੰਦਪੁਰ ਦੇ ਮਤੇ ਵਾਲੇ, ਇਹ ਇਸ ਵੇਲੇ ਜਦੋਂ ਕਿ ਖਾੜਕੂ ਧਾਰਾ ਦਾ ਵੇਗ ਖੁੰਡਾ ਹੋਇਆ ਦਿਖ ਰਿਹਾ ਉਹਨਾਂ ਨੂੰ, ਤੇ ਇਸ ਵੇਲੇ ਉਹ 3-4 ਪ੍ਰੋਜੈਕਟਾਂ ਦੇ ਅਨੁਸਾਰ ਚੱਲ ਰਹੇ ਨੇ। ਇੱਕ ਤਾਂ ਖਾੜਕੂਆਂ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਸ਼ੰਕੇ ਖਦਸ਼ੇ ਪੈਦਾ ਕਰਨੇ, ਦੂਜਾ ਖਾਲਿਸਤਾਨ ਦੇ ਕਨਸੈਪਟ ਨੂੰ ਨੀਵਾਂ ਦਿਖਾਉਣਾ, ਤੀਜਾ ਆਨੰਦਪੁਰ ਦੇ ਮਤੇ ਅਤੇ ਇਸ ਮਤੇ ਦੇ ਹੱਕ ਵਿੱਚ ਖੜੀਆਂ ਸ਼ਖਸੀਅਤਾਂ ਨੂੰ ਵੱਡਾ ਦਿਖਾਉਣਾ, ਤੀਜਾ ਜਿਹੜਾ ਹੈ ਬਈ ਜਿਹੜਾ ਵੀ ਬੰਦਾ ਇਹ ਕਵੇ ਕਿ ਖਾੜਕੂ ਠੀਕ ਨੇ ਜਾਂ ਖਾਲਿਸਤਾਨੀ ਲਹਿਰ ਠੀਕ ਸੀ, ਉਹਨੂੰ ਉਹਦੀ ਕਰਦਾਰ ਕੁਸ਼ੀ ਕਰੋ, ਉਹਨੂੰ ਨਿੰਦੋ, ਉਹਨੂੰ ਭੰਡੋ, ਤੇ ਉਹਨੂੰ ਕਹੋ ਵੀ ਤੂੰ ਆ ਇੱਧਰ, ਤੂੰ ਖਾਲਿਸਤਾਨ ਦੀ ਗੱਲ ਕਿਵੇਂ ਕੀਤੀ। ਹੁਣ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਸਿਰਜਣ ਦੇ ਯਤਨ ਨੇ, ਇਹਦੇ ਵਿੱਚ ਫਿਰ ਜਿਹੜਾ ਵੱਡੀ ਉਮਰ ਦੇ ਲੋਕ ਹੁੰਦੇ ਆ ਉਹ ਤਾਂ ਚਲੋ ਚਰਚਾ ਕਰਾਉਣ ਦੇ ਵਿੱਚ ਪੈ ਜਾਂਦੇ ਆ ਜਾਂ ਗੰਭੀਰ ਵਿਚਾਰ ਕਰਨਗੇ, ਪਰ ਜਿਹੜਾ ਯੰਗ ਬਲੱਡ ਆ, ਨੌਜਵਾਨ ਤਬਕਾ, ਉਹਨਾਂ ਨੂੰ ਜਦੋਂ ਦਿਖਦਾ ਕਿ ਇਹ ਸੰਤ ਭਿੰਡਰਾਂ ਵਾਲਿਆਂ ਨੂੰ ਜਾਂ ਜਿਹੜੇ ਅੱਜ ਦੇ ਸਮੇਂ 'ਚ ਉਹਨਾਂ ਦੇ ਨਾਇਕ ਨੇ ਭਾਈ ਜਗਤਾਰ ਸਿੰਘ ਹਵਾਰਾ ਜਾਂ ਹੋਰ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਲੋਕਾਂ ਦੇ, ਸਿੱਖਾਂ ਦੇ ਬੱਚਿਆਂ ਦੇ ਮਨਾਂ ਦੇ ਵਿੱਚ ਆਪਦਾ ਸਥਾਨ ਬਣਾਇਆ ਹੋਇਆ, ਸ਼ਹੀਦ ਹੋਏ ਸਿੰਘ ਸਿੰਘਣੀਆਂ ਹੋਣ ਜਾਂ
चढ़दी कला च जिहड़े इस वेले साडे कौम दे हीरो ने, उन्हां सारियां दी किरत कमाई दे उत्ते जदों इन्हां नूं लगदा नौजवानां नूं कि आ जिहड़े कहंदे आ कि आनंदपुर दा मता ठीक आ, तुसीं आनंदपुर दे मते दी गल करो, पर तुहानूं इह हक नहीं हैगा कि तुसीं खालिस्तान नूं जां खाड़कूआं नूं निंदो भंडो ते नीवां दिखाओ। सो ये जिहड़े नौजवान बच्चे बच्चियां ने फिर ये रिएक्शन दे विच आउंदे आ ते नैगेटिविटी जिहड़ी आ ਉਹਦੇ ਵਿੱਚ बहुत वाधा हो जाता। सो ਅਸੀਂ ਇਹ ਸੋਚਦੇ ਆ ਕਿ ਖਾਲਿਸਤਾਨ ਦੇ ਮੁੱਦੇ ਉੱਤੇ, ਖਾਲਿਸਤਾਨ ਦੇ ਕਨਸੈਪਟ ਦੇ ਉੱਤੇ ਚਰਚਾ ਹੋ ਸਕਦੀ ਆ ਕਿ ਖਾਲਸਾ ਰਾਜ ਕਿਹੋ ਜਿਹਾ ਹੋਵੇ, ਖਾਲਸਾ ਰਾਜ ਜਿਹੜਾ ਹੈ ਉਹਦੀਆਂ ਸੀਮਾਵਾਂ ਕੀ ਹੋਣ, ਵਾਈ ਨਾਟ ਖਾਲਿਸਤਾਨ, ਇਹ ਸਾਰੀਆਂ ਗੱਲਾਂ ਤੇ ਚਰਚਾ ਹੋ ਸਕਦੀ ਆ। ਕੋਈ ਇਹੋ ਜਿਹੀ ਗੱਲ ਨਹੀਂ ਕਿ ਇਹ ਕੋਈ ਇਹੋ ਜਿਹੇ ਵਿਸ਼ੇ ਆ ਜਿਨ੍ਹਾਂ ਤੇ ਚਰਚਾ ਹੋ ਹੀ ਨਹੀਂ ਸਕਦੀ। ਜੇਕਰ ਇਹ ਜਿਹੜੇ ਆਨੰਦਪੁਰ ਦੇ ਮਤੇ ਵਾਲੇ ਆ ਜਾਂ ਕੋਈ ਹੋਰ ਆ ਜਿਹਨੂੰ ਇਹ ਲੱਗਦਾ ਹੋਵੇ ਕਿ ਅਸੀਂ ਕਾਇਲ ਕਰ ਲਵਾਂਗੇ ਸਿੱਖਾਂ ਨੂੰ ਕਿ ਜੀ ਖਾਲਿਸਤਾਨ ਜਾਂ ਸਿੱਖਾਂ ਦੇ ਰਾਜ ਹੋਣੇ ਹੀ ਨਹੀਂ ਚਾਹੀਦੇ, ਬਾਕੀ ਸਾਰੀ ਦੁਨੀਆ ਰਾਜ ਭਾਗ ਕਰ ਸਕਦੀ ਆ, ਪਰ ਸਿੱਖ ਜਿਹੜੇ ਆ ਉਹ ਸਿਰਫ ਹਿੰਦੂਆਂ ਦੇ ਗੁਲਾਮ ਰਹਿਣ, ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹ ਇਦਾਂ ਦੁਨੀਆ ਦੇ ਵਿੱਚ ਲੋਕਾਂ ਨੂੰ ਕਾਇਲ ਕਰ ਸਕਦਾ ਤਾਂ ਬੜੀ ਕਮਾਲ ਦੀ ਗੱਲ ਆ, ਹੋਣਾ ਚਾਹੀਦਾ, ਇਹੋ ਜਿਹੀਆਂ ਡਿਸਕਸ਼ਨ ਤੇ ਹੋਣੀਆਂ ਚਾਹੀਦੀਆਂ ਨੇ। ਪਰ ਕੰਮ ਉਲਟਾ ਹੁੰਦਾ ਜਾ ਰਿਹਾ, ਜੀ ਤੋਂ ਸਾਨੂੰ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਕਰਨਾ ਪੈ ਰਿਹਾ ਕਿ ਆਪਸੀ ਜਿਹੜੀ ਤਕਰਾਰ ਆ ਉਹ ਖਾਨਾ ਜੰਗੀ ਵਾਲੇ ਪਾਸੇ ਨੂੰ ਨਾ ਤੁਰ ਪਵੇ, ਆਪਸੀ ਜਿਹੜਾ ਵਿਚਾਰ ਚਰਚਾ ਕਰਕੇ ਇੱਕ ਦੂਜੇ ਦੇ ਨੇੜੇ ਆਉਣ ਦੀ ਬਜਾਏ ਲੜਾਈ ਵਾਲਾ ਜੰਗੀ ਮਾਹੌਲ ਨਾ ਬਣ ਜਾਵੇ, ਇਸ ਗੱਲ ਦਾ ਖਦਸ਼ਾ ਹੈ। ਸਾਡੇ ਸਾਰਿਆਂ ਦੇ ਲਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਧੜੇ ਜਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਸਿੱਖਾਂ ਦਾ ਆਪਸ ਵਿੱਚ ਹੀ ਲੜਨਾ, ਆਪਸ ਵਿੱਚ ਹੀ ਬਹਿਸਣਾ, ਇੱਕ ਦੂਜੇ ਦੇ ਖਿਲਾਫ ਪੋਜੀਸ਼ਨਾਂ ਲੈਣੀਆਂ, ਇਹ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਹੋਈ। ਬੀਤੇ ਸਮੇਂ ਦੇ ਵਿੱਚ ਅਸੀਂ ਇਸ ਗੱਲ ਦਾ ਬੜਾ ਸੁਣਿਆ ਕਿ ਜੀ ਭਰਾ ਮਾਰੂ ਜੰਗ ਨਹੀਂ ਹੋਣੀ ਚਾਹੀਦੀ, ਅੰਦਰੂਨੀ ਖਾਨਾ ਜੰਗੀ ਨਹੀਂ ਹੋਣੀ ਚਾਹੀਦੀ। ਅਸੀਂ ਬੜਾ ਸੁਣਿਆ ਕਿ ਆਪਸੀ ਏਕਤਾ, ਇਤਫਾਕ ਤੇ ਪਿਆਰ ਸਤਿਕਾਰ ਜਿਹੜਾ ਉਹ ਕਾਇਮ ਰੱਖਣਾ ਚਾਹੀਦਾ। ਪਰ ਹੈਰਾਨੀ ਦੀ ਗੱਲ ਵੀ ਆ, ਅਫਸੋਸ ਦੀ ਵੀ ਗੱਲ ਆ, ਸਾਡੇ ਲਈ ਤਾਂ ਇਹ ਬੜੀ ਅਜੀਬੋ-ਗਰੀਬ ਜੀ ਗੱਲ ਆ ਕਿ ਜਿਨ੍ਹਾਂ ਲੋਕਾਂ ਨੇ ਮਤਾਂ ਦੇ ਦੇ ਕੇ ਸਾਡੇ ਵਰਗਿਆਂ ਨੂੰ ਵੀ ਕਿਹਾ ਕਿ ਤੁਸੀਂ ਇੰਜ ਨਹੀਂ ਕਹਿਣਾ ਸੀ, ਆਹ ਕਾਹਤੋਂ ਬੋਲਦੇ ਹੋ, ਇੰਜ ਨਾ ਕਰੋ, ਉਹਨਾਂ ਵੱਲੋਂ ਹੀ ਅੱਜ ਕੱਲ੍ਹ ਬੜੇ ਹੱਲੇ ਬੋਲੇ ਜਾ ਰਹੇ ਨੇ, ਜੀ ਤੋਂ ਪਾਟੋ ਧਾੜ ਵਧੂਗੀ, ਜੀ ਤੋਂ ਤਕਰਾਰ ਵਧੂਗੀ, ਜੀ ਤੋਂ ਕੌਮ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਦੇ ਸਮਰਥਕਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਜਿਹੜੀ ਖੁੰਦਕਬਾਜ਼ੀ ਆ ਉਹ ਵਧੂਗੀ। ਹੁਣ ਇਹ ਪਤਾ ਨਹੀਂ ਕਿਸ ਤਰੀਕੇ ਨਾਲ ਮਾਹੌਲ ਸਿਰਜਿਆ ਜਾ ਰਿਹਾ, ਇਉਂ ਲੱਗਣ ਲਾ ਦਿੱਤਾ ਗਿਆ ਕਿ ਖਾਲਿਸਤਾਨ ਦਾ ਕਨਸੈਪਟ ਆ ਜਿਹੜਾ ਉਹਦਾ ਭੋਗ ਪਾਉਣਾ, ਇਉਂ ਲੱਗਣ ਲਾ ਦਿੱਤਾ ਗਿਆ ਜਿਵੇਂ ਕੋਈ ਇਸ ਤਰ੍ਹਾਂ ਦਾ ਕੋਈ ਏਜੰਡਾ ਸਰਕਾਰ ਵੱਲੋਂ ਜਾਂ ਕਿਸੇ ਦੁਸ਼ਮਣ ਵੱਲੋਂ ਸੈੱਟ ਕਰ ਦਿੱਤਾ ਹੋਵੇ ਕਿ ਤੁਸੀਂ ਖਾੜਕੂ ਲਹਿਰ ਦੇ ਖਿਲਾਫ ਮਾਹੌਲ ਸਿਰਜਣਾ। ਤੇ ਦੇਖੋ ਦੋ ਚੀਜ਼ਾਂ ਨੇ ਜੀ, ਇੱਕ ਉਹ ਧਿਰ ਆ ਜਿਹੜੀ ਖਾਲਿਸਤਾਨ ਦੇ ਜਾਂ ਖਾੜਕੂ ਲਹਿਰ ਦੇ ਜਾਂ ਪੰਥ ਪ੍ਰਸਤ ਜਾਂ ਖਾਲਸਾ ਰਾਜ ਜਾਂ ਸਿੱਖੀ ਦੀ ਚੜ੍ਹਦੀ ਕਲਾ ਜਿਹੜੀ ਹੈਗੀ ਆ ਉਹਦੀ ਗੱਲ ਕਰਾਉਣ ਵਾਲੀ ਹੈ। ਇੱਕ ਬਿਲਕੁਲ ਇਹਦੇ ਉਲਟ ਧਿਰ ਵਾ, ਹਰੇਕ ਸਿੱਖ ਨੂੰ ਇਹ ਪੂਰਾ ਆਪਦੀ ਮਰਜ਼ੀ ਨਾਲ ਚੁਣਨਾ ਪੈਣਾ ਕਿ ਉਹਨੇ ਕਿੱਧਰ ਖੜਨਾ। ਇਤਿਹਾਸ ਨਿਰਣਾ ਕਰੂਗਾ ਕਿ ਕਿਹੜੇ ਠੀਕ ਸੀ ਤੇ ਕਿਹੜੇ ਗਲਤ ਸੀ। ਬੇਸ਼ੱਕ ਪਿਛਲੇ ਸਮੇਂ ਦੇ ਵਿੱਚ ਹਜ਼ਾਰਾਂ ਇਹੋ ਜਿਹੇ ਗੁਰਸਿੱਖ ਪਿਆਰੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਵੀ ਘਾਟਾਂ ਗਿਣੀਆਂ ਜਾ ਸਕਦੀਆਂ, ਔਗਣਾਂ ਦੀ ਗੱਲ ਕੀਤੀ ਜਾ ਸਕਦੀ ਆ, ਉਹਨਾਂ ਦੇ ਫੈਸਲਿਆਂ ਦੇ ਉੱਤੇ ਵੀ, ਉਹਨਾਂ ਦੇ ਨਿਸ਼ਾਨਿਆਂ ਦੇ ਉੱਤੇ, ਉਹਨਾਂ ਦੀ ਐਕਟੀਵਿਟੀਜ਼ ਦੇ ਉੱਤੇ, ਗਲਤੀਆਂ ਦੇ ਉੱਤੇ ਗੱਲ ਕੀਤੀ ਜਾ ਸਕਦੀ। ਉਹ ਸਾਰੇ ਦੇ ਸਾਰੇ ਜਿਹੜੇ ਖਾਲਿਸਤਾਨ ਦੇ ਲਈ ਸ਼ਹੀਦੀਆਂ ਪਾ ਗਏ, ਜਿਨ੍ਹਾਂ ਨੇ ਸਿਰੇ ਦਾ ਸੰਤਾਪ ਝੱਲਦਿਆਂ ਹੋਇਆਂ ਆਪਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਕੌਮ ਦੇ ਲੇਖੇ ਲਾ ਦਿੱਤੀਆਂ, ਉਹ ਸਾਰੇ ਦੇ ਸਾਰੇ ਖਾਲਸਾ ਪੰਥ ਦੇ ਇਤਿਹਾਸ ਵਿੱਚ ਉਹਨਾਂ ਦਾ ਜ਼ਿਕਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਉਹਨਾਂ ਸਾਰਿਆਂ ਵਾਲੀ ਕਤਾਰ ਵਿੱਚ ਆਉਣਾ ਜਿਨ੍ਹਾਂ ਨੇ ਸਿੱਖ ਰਾਜ ਕਾਇਮ ਕਰਨ ਲਈ, ਖਾਲਸਾ ਜੀ ਦਾ ਬੋਲਬਾਲਾ ਕਰਨ ਲਈ ਤੇ ਪੰਥ ਦੀ ਚੜ੍ਹਦੀ ਕਲਾ ਲਈ ਤੇਗਾ ਮਾਰੀਆਂ, ਕੁਰਬਾਨੀਆਂ ਕੀਤੀਆਂ, ਸੰਤਾਪ ਝੱਲਿਆ। ਇੱਕ ਧਿਰ ਇਦੋਂ ਉਲਟ ਵਾ
ਜਿਹੜੀ ਭਾਰਤ ਮਾਤਾ ਦੀ ਜੈ ਕਹਿ ਕੇ ਜਾਂ ਭਾਰਤ ਮਾਤਾ ਦੀ ਜੈ ਕਹੇ ਬਗੈਰ ਭਾਰਤ ਮਾਤਾ ਦੀ ਜੈ ਕਹਿਣੀ, ਇਹ ਵੀ ਇੱਕ ਸਟਾਈਲ ਆ ਵੀ ਉਹ ਤਾਂ ਪੰਥਦਰਦੀ ਬਣੇ ਰਹੋ ਪਰ ਕੰਮ ਸਾਰੇ ਉਹ ਕਰੋ ਜਿਹੜੇ ਭਾਰਤ ਮਾਤਾ ਦੇ ਹੱਕ ਵਿੱਚ ਜਾਂਦੇ ਹੋਣ, ਸਿੱਖਾਂ ਦਾ ਕੇਸ ਕਮਜ਼ੋਰ ਕਰਦੇ ਹੋਣ, ਸਿੱਖਾਂ ਦੀ ਗੁਲਾਮੀ ਦੀਆਂ ਜੰਜੀਰਾਂ ਨੂੰ ਹੋਰ ਪੱਕੀਆਂ ਕਰਦੇ ਹੋਣ। ਇੱਕ ਇਹੋ ਜਿਹੀ ਵੀ ਧਿਰ। ਸੋ ਜਿਹਨੇ ਕਿੱਧਰ ਖੜਨਾ ਇਹ ਹਰੇਕ ਨੂੰ ਪਤਾ, ਇੰਨੀ ਕੁ ਅਕਲ ਹੈਗੀ ਆ ਹਰੇਕ ਨੂੰ। ਅੱਗੇ ਤਾਂ ਕਹਿੰਦੇ ਸੀ ਅਨਪੜ੍ਹ ਆ ਜੀ, ਸਿੱਖਾਂ ਨੂੰ ਬੜਾ ਪਤਾ ਨਹੀਂ, ਬੜੇ ਇਹੋ ਜਿਹੇ ਟੱਕਰੇ ਆ ਕਹਿੰਦੇ ਜੀ ਨਿਹੰਗਾਂ ਨੂੰ ਤਾਂ ਸਮਝ ਨਹੀਂ ਸੀ। ਭਾਈ ਉਹਨਾਂ ਨੂੰ ਕਾਹਨੂੰ ਸਮਝ ਸੀ ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਝੰਡੇ ਚਲਾਤੇ, ਅਕਲ ਤਾਂ ਸਾਰੀ ਆਪਾਂ ਨੂੰ। ਉਹਨਾਂ ਨੂੰ ਕਾਹਨੂੰ ਸਮਝ ਸੀ ਜਿਨ੍ਹਾਂ ਨੇ ਜਿਹੜੇ ਅਬਦਾਲੀ ਵਰਗੇ, ਨਾਦਰ ਸ਼ਾਹ ਵਰਗੇ ਤੇ ਹੋਰ ਕਹਿੰਦੇ ਕਹਾਉਂਦੇ ਜਿਹੜੇ ਸੀਗੇ ਮੱਸੇ ਰੰਗੜ ਵਰਗੇ, ਉਹਨਾਂ ਨੇ ਸਿੱਧੇ ਕਰਤੇ ਤੇ ਉਹ ਉਹਨਾਂ ਨੂੰ ਤਾਂ ਸਮਝ ਨਹੀਂ ਸੀ, ਆਪਾਂ ਨੂੰ ਬਾਹਲੀ ਸਮਝ। ਸੋ ਅੱਜ ਦੇ ਇਸ ਦੌਰ ਦੇ ਵਿੱਚ ਜਿਹੜਾ ਪੜ੍ਹਿਆ ਲਿਖਿਆ ਦਾ ਦੌਰ ਆ, ਕੰਪਿਊਟਰ ਦੇ ਬੜੇ ਮਾਹਿਰ ਆ, ਮੋਬਾਈਲ ਦੇ ਬੜੇ ਮਾਹਿਰ ਆ, ਗੱਲਾਂ ਬੜੀਆਂ ਆਉਂਦੀਆਂ ਨੇ, ਲੌਜਿਕ ਆਉਂਦਾ, ਦਲੀਲਾਂ ਆਉਂਦੀਆਂ ਨੇ। ਹਰੇਕ ਨੂੰ ਭਾਈ ਖੁੱਲ੍ਹਵਾ ਐਵੇਂ ਘੁੰਡ ਜਾ ਕੱਢ ਕੇ ਨਹੀਂ, ਨੰਗੇ ਧੜ ਹੋ ਕੇ ਖਾਲਿਸਤਾਨ ਦਾ ਵਿਰੋਧ ਕਰੋ, ਨੰਗੇ ਧੜ ਹੋ ਕੇ ਖਾੜਕੂ ਧਾਰਾ ਨੂੰ ਨਿੰਦੋ ਭੰਡੋ। ਇਤਿਹਾਸ ਵਿੱਚ ਤੁਹਾਡਾ ਜ਼ਿਕਰ ਜਿਵੇਂ ਆਉਣਾ ਹੋਊ ਉਹ ਤਾਂ ਤੁਸੀਂ ਆਪ ਨਿਸ਼ਚਿਤ ਕਰਨਾ। ਕੋਈ ਇੱਥੇ ਧੱਕੇ ਨਾਲ ਕਿਸੇ ਤੋਂ ਖਾਲਿਸਤਾਨ ਨਹੀਂ ਕਹਾਉਂਦਾ, ਕੋਈ ਕਿਸੇ ਤੋਂ ਧੱਕੇ ਨਾਲ ਖਾੜਕੂਆਂ ਦੀ ਜੈ ਜੈਕਾਰ ਨਹੀਂ ਕਰਾਉਂਦਾ। ਆਪ ਦੀ ਮਨਸ਼ਾ ਕਿ ਤੁਸੀਂ ਭੁਗਤਣਾ ਕਿੱਧਰ ਆ। ਅਸੀਂ ਬੜੇ ਇਹੋ ਜਿਹੇ ਗੁਰਸਿੱਖ ਪਿਆਰਿਆਂ ਨੂੰ ਜਾਣਦੇ ਆ ਜਿਹੜੇ ਦਿਲੋਂ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਕਿ ਆਹ ਫੈਸਲਾ ਖਾੜਕੂ ਜੇ ਇਸ ਤਰ੍ਹਾਂ ਕਰ ਲੈਂਦੇ, ਗੱਲਾਂ ਕਰਦੇ। ਉਹਨਾਂ ਦੀ ਭਾਵਨਾ ਸਿੱਖ ਸੰਘਰਸ਼ ਨੂੰ ਨਿੰਦਣਾ, ਭੰਡਣਾ, ਛੋਟਾ ਦਿਖਾਉਣਾ ਨਹੀਂ ਹੁੰਦੀ। ਪਤਾ ਲੱਗ ਜਾਂਦਾ ਉਹਨਾਂ ਦੀ ਗੱਲ ਤੋਂ। ਬੜੇ ਇਹੋ ਜਿਹੇ ਗੁਰਸਿੱਖ ਪਿਆਰੇ ਆ ਜਿਹੜੇ ਕਈ ਵੱਡੇ ਫੈਸਲਿਆਂ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਆ, ਪਰ ਉਹਨਾਂ ਦੀ ਭਾਵਨਾ ਇਹ ਨਹੀਂ ਹੁੰਦੀ ਕਿ ਉਹ ਖਾੜਕੂ ਧਾਰਾ ਨੂੰ ਜਾਂ ਖਾਲਿਸਤਾਨ ਦੇ ਸੰਘਰਸ਼ ਨੂੰ ਛਿਟਿਆਉਣਾ ਚਾਹੁੰਦੇ। ਉਹਨਾਂ ਦੇ ਅੰਦਰੋਂ ਇਹ ਹੂਕ ਨਿਕਲ ਰਹੀ ਹੁੰਦੀ ਆ, ਕਾਸ਼ ਇਹ ਸੰਘਰਸ਼ ਕਾਮਯਾਬ ਹੋ ਜਾਂਦਾ। ਤੇ ਜਿਹੜੇ ਲੋਕ ਇਦੋਂ ਉਲਟ ਨੇ ਉਹਨਾਂ ਦਾ ਸਭ ਤੋਂ ਪਹਿਲਾ ਕੰਮ ਹੀ ਇਹ ਹੁੰਦਾ ਕਿ ਖੱਟਿਆ ਕੀ ਆ। ਇਹ ਲਾਲਾ ਜੀ ਦੀ ਹੱਟੀ ਸੀਗੀ ਜਿੱਥੋਂ ਖੱਟਣ ਕਮਾਉਣ ਨੂੰ ਬੈਠੇ ਸੀ, ਇਹ ਕੋਈ ਵਪਾਰ ਸੀਗਾ? ਇਹ ਤਾਂ ਸਿੱਧੀ ਇੱਕ ਗੱਲ ਆ ਕਿ ਦਿੱਲੀ ਨੇ ਸਿੱਖਾਂ ਦੇ ਜਿਹੜੇ ਹੱਕ ਵਾ ਉਹ ਦੱਬੇ ਹੋਏ ਨੇ। ਇਹ ਹੱਕਾਂ ਦੀ ਲੜਾਈ ਹੈ। ਦੂਜਾ ਹੈਗਾ ਮਨੁੱਖੀ ਹੱਕਾਂ ਦਾ ਘਾਹ ਹੋ ਰਿਹਾ। ਤੀਜਾ ਸਾਡੇ ਜਾਨੋਂ ਪਿਆਰੇ ਗੁਰਧਾਮਾਂ ਉੱਤੇ ਹਮਲਾ ਕਰਕੇ ਸਾਨੂੰ ਜਿਵੇਂ ਕਹਿੰਦੇ ਆ ਮੱਕਿਓਂ ਪਰੇ ਮੁਸਲਮਾਨ ਲਈ ਉਜਾੜ ਹੈ, ਉਸ ਹਾਲਾਤ ਵਿੱਚ ਧੱਕ ਦਿੱਤਾ ਤੇ ਸਿੱਖਾਂ ਦੇ ਕੋਲ ਖਾਲਿਸਤਾਨ ਲਈ ਲੜਨ ਤੋਂ ਬਗੈਰ ਕੋਈ ਰਾਹ ਨਹੀਂ ਸੀ। ਸਿੱਖਾਂ ਨੂੰ ਜਦੋਂ ਖਾਲਿਸਤਾਨ ਦੇ ਸੰਘਰਸ਼ ਵੱਲ ਜਾਣਾ ਪਿਆ ਤਾਂ ਉਹ ਸਿੱਖਾਂ ਦੀ ਆਪ ਦੀ ਆਪਸ਼ਨ ਨਹੀਂ ਸੀ। ਸਿੱਖ ਤਾਂ ਇੰਡੀਆ ਨਾਲ ਰਹਿ ਕੇ ਰਾਜੀ ਸੀ, ਸਿੱਖ ਤਾਂ ਭਾਰਤ ਵਿੱਚ ਬਰਾਬਰ ਦੇ ਸ਼ਹਿਰੀ ਬਣ ਕੇ ਰਾਜੀ ਸੀ। ਸਿੱਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੋਲਾਂ ਤੋਂ ਸਾਨੂੰ ਸਮਝ ਲੱਗ ਜਾਣੀ ਚਾਹੀਦੀ ਆ ਕਿੱਥੇ ਖੜਦਾ ਸੀ ਸਿੱਖ। ਪਰ ਅਗਲੇ ਕਹਿੰਦੇ ਜੀ ਨਹੀਂ, ਤੁਹਾਨੂੰ ਜਲੀਲ ਕਰਾਂਗੇ, ਤੇ ਸਿੱਖ ਜਿਹੜਾ ਸੀ ਫਿਰ ਉਹ ਖਾਲਿਸਤਾਨ ਦੇ ਰਾਹ ਪੈ ਗਿਆ। ਤੋਂ ਖਾਲਿਸਤਾਨ ਦੇ ਸੰਘਰਸ਼ ਵਿੱਚ ਉਤਰਾ ਚੜਾ ਤਾਂ ਆ ਸਕਦੇ ਆ, ਕਿਸੇ ਨੂੰ ਲੱਗ ਸਕਦਾ ਕਿ ਆਹ ਜਿਹੜਾ ਦੌਰ ਆ ਇਹੀ ਸਦਾ ਰਹਿਣਾ, ਪਰ ਅਸੀਂ ਜਿਹੜਾ ਹੈਗਾ ਜਾਣਦੇ ਆ ਕਿ ਆ 15 ਸਾਲ ਪਹਿਲਾਂ ਤਾਲਿਬਾਨ ਦਾ ਹੋਰ ਹਾਲ ਸੀ, ਆ 10 ਕੁ ਮਹੀਨੇ ਪਹਿਲਾਂ ਹੋਰ ਸੀ, ਆ ਕਿਸੇ ਕਈਆਂ ਨੂੰ ਤਾਂ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਵੀ ਲੱਗਦਾ ਸੀਗਾ ਵੀ ਤਾਲਿਬਾਨ ਤੇ ਜੁੱਤੀਆਂ ਪੈਂਦੀਆਂ, ਜੁੱਤੀਆਂ ਪੈਣੀਆਂ ਨੇ। ਪਰ 1 ਅਗਸਤ ਨੂੰ ਜਿਹੜਾ ਹਾਲ ਸੀ ਉਹ 1 ਸਤੰਬਰ ਨੂੰ ਨਹੀਂ ਰਿਹਾ। ਸਾਡੇ ਸਾਹਮਣੇ ਆ ਕਿ ਅੱਜ ਤਾਲਿਬਾਨ ਜਿਹੜੇ ਆ ਉਹ ਇੱਕ ਤਾਕਤ ਦੇ ਰੂਪ ਦੇ ਵਿੱਚ ਦੁਨੀਆ 'ਚ ਸਤਿਕਾਰੇ ਜਾ ਰਹੇ। ਜਿਹੜੇ ਉਹਨਾਂ ਦਾ ਤਿਰਸਕਾਰ ਕਰਦੇ ਸੀ ਉਹ ਵੀ ਹੁਣ ਸਾਡਾ ਇੰਡੀਅਨ ਮੀਡੀਆ ਹੀ ਆ, ਇਹ ਪਹਿਲਾਂ ਉਹਨਾਂ ਨੂੰ ਅੱਤਵਾਦੀ ਦੱਸਦਾ ਸੀ, ਹੁਣ ਜੁਝਾਰੂ ਕਹਿੰਦਾ ਤਾਲਿਬਾਨ ਲੜਾਕਿਆਂ ਨੇ ਆਹ ਕਰ ਦਿੱਤਾ, ਤਾਲਿਬਾਨ ਜੁਝਾਰੂਆਂ ਨੇ ਉਹ ਕਰ ਦਿੱਤਾ। ਸੋ ਇਹ ਕੋਈ ਐਡੀ ਗੱਲ ਨਹੀਂ ਹੈਗੀ ਕਿ ਜਿਹੜਾ ਅੱਜ ਸੰਘਰਸ਼ ਦਾ ਰੋਲ ਆ ਵੀ ਉਹ ਸਦਾ ਹੀ ਰੂਪ ਇਹੀ ਰਹੂਗਾ, ਕੱਲ ਕਲਾ ਨੂੰ ਇਹ ਸੰਘਰਸ਼ ਨੇ ਫੇਰ ਬਲ ਫੜ ਲੈਣਾ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਜਿਨ੍ਹਾਂ ਨੇ ਇਸ ਦੌਰ ਦੇ ਵਿੱਚ ਇਸ ਸੰਘਰਸ਼ ਦੇ ਹਿੱਤਾਂ ਦੇ ਉੱਤੇ ਸੱਟ ਮਾਰਨੀ ਮਿੱਥੀ ਹੋਵੇ, ਜਿਹੜੇ ਇਸ ਦੌਰ ਵਿੱਚ ਸਿੱਖਾਂ ਨੂੰ ਕਰਾਹੇ ਪਾ ਰਹੇ ਹੋਣ ਕਿ ਖਾਲਿਸਤਾਨ ਗਲਤ ਆ, ਖਾੜਕੂ ਧਾਰਾ ਗਲਤ ਆ, ਇਹ ਤਾਂ ਬਹੁਤ ਭੈੜੇ ਬੰਦੇ ਸੀ, ਇਹਨਾਂ ਨੇ ਤਾਂ ਨੁਕਸਾਨ ਬੜਾ ਕਰਾਤਾ, ਇਹ ਜਿਹੜੇ ਲੋਕ ਨੇ ਇਹਨਾਂ ਨੂੰ ਪਹਿਲਾਂ ਤਾਂ ਇਹ ਪੁੱਛੋ, ਬੰਦਾ ਪੁੱਛੇ
भी तुसीं दसो जी बाबा बंदा सिंह बहादुर ने भी नुकसान बड़ा कराता सी, फिर तुहाडी नज़र च तुहाडी नज़र च तां छोटे घल्लूघारे ते वड्डे घल्लूघारे वेले जिहड़े सिखां दे आगू सी उन्हां ने भी फिर नुकसान ही कराया सी। ਇਹ ਜਿਹੜੇ ਨੁਕਸਾਨ ਨਕਸੂਨ ਵਾਲੀ ਥਿਊਰੀ ਆ ਇਹਨੂੰ ਆਪਦੇ ਘਰੇ ਰੱਖੋ। ਅਸਲ ਵਿੱਚ ਕੌਮਾਂ ਜਿਹੜੀਆਂ ਨਾਲੇ ਤਾਂ ਤੁਹਾਡੇ ਘਾਡੀ ਲਾਗੀ ਕਥਾਕਾਰ ਪ੍ਰਚਾਰਕ ਜਿਹੜੇ ਆ ਉਹ ਮਤਾਂ ਦਿੰਦੇ ਰਹਿੰਦੇ ਨੇ ਵੀ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ। ਇਹ ਕੁਰਬਾਨੀਆਂ ਜਿਹੜੀਆਂ ਨੇ ਇਹਨਾਂ ਦੇ ਨਾਲ ਕੌਮ ਜਿਹੜੀ ਆ ਉਹ ਚੜ੍ਹਦੀ ਕਲਾ 'ਚ ਜਾਂਦੀ ਹੈ। ਜੇਕਰ ਪੰਥ ਜਿਹੜਾ 1984 ਦੇ ਘਟਨਾਕ੍ਰਮ ਤੋਂ ਬਾਅਦ ਮਾਤਾ ਦਾ ਮਾਲ ਬਣ ਕੇ ਜੁੱਲੇ ਰਜਾਈਆਂ 'ਚ ਪਿਆ ਰਹਿੰਦਾ ਵੀ ਹਾਏ ਹਾਏ ਬੜਾ ਨੁਕਸਾਨ ਹੋ ਜੂ, ਤੇ ਜੇ ਕਲਗੀਧਰ ਦੇ ਲਾਲ ਬਣ ਕੇ ਮੈਦਾਨ ਵਿੱਚ ਨਾ ਨਿੱਤਰਦੇ ਯੋਧੇ ਤੇ ਫਿਰ ਸਾਡਾ ਇਤਿਹਾਸ ਕੁਝ ਹੋਰ ਹੋਣਾ ਸੀ। ਲੋਕਾਂ ਨੇ ਕਹਿਣਾ ਸੀ ਆ ਜਿਹੜਾ ਕਹਿੰਦੇ ਆ ਨਾ ਅਣਖ ਗੈਰਤ ਵਾਲੇ ਆ, ਕਿੱਥੇ ਅਣਖ ਗੈਰਤ ਵਾਲੇ ਆ, ਇਹਨਾਂ ਦਾ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਟਾਰਗੇਟ ਹੋ ਗਿਆ, ਕੁਝ ਨਹੀਂ ਕਰ ਸਕਦੇ। ਸੋ ਅੱਜ ਦੇ ਇਸ ਦੌਰ ਦੇ ਵਿੱਚ ਜਦੋਂ ਇਹ ਜਿਹੜੀਆਂ ਸਿਆਣਪਾਂ ਦੇ ਵੱਡੇ ਵੱਡੇ ਟੋਕਰਿਆਂ ਵਾਲੇ ਵੱਡੀਆਂ ਵੱਡੀਆਂ ਡਿਗਰੀਆਂ ਵਾਲੇ ਇਹ ਜਦੋਂ ਲੋਕ ਵੱਡੀਆਂ ਵੱਡੀਆਂ ਕੁਰਬਾਨੀਆਂ ਵੱਡੇ ਵੱਡੇ ਅਡੰਬਰਾਂ ਵਾਲੇ ਲੈਸ ਹੋ ਕੇ ਕਹਿੰਦੇ ਆ ਕਿ ਖਾਲਿਸਤਾਨ ਗਲਤ ਆ, ਖਾੜਕੂ ਗਲਤ ਸੀ ਜਾਂ ਕੋਈ ਹੋਰ, ਪਤਾ ਤਾਂ ਲੱਗ ਹੀ ਜਾਂਦਾ। ਜਿਹੜਾ ਕਈਆਂ ਨੇ ਉਹ ਕੰਮ ਫੜਿਆ ਹੋਇਆ ਵਾ ਵੀ ਘੁੰਡ ਜਿਹਾ ਕੱਢ ਕੇ ਵਿੱਚ ਵਿਚਾਲੇ ਦੇ ਤਰੀਕੇ ਨਾਲ ਟੇਢੇ ਦੇ ਤਰੀਕੇ ਨਾਲ ਗੱਲ ਹੀ ਐ ਕਰੋ ਕਿ ਲੋਕਾਂ ਨੂੰ ਲੱਗਣ ਲੱਗ ਜਾਵੇ ਕਿ ਖਾਲਿਸਤਾਨੀ ਲਹਿਰ ਗਲਤ ਸੀ। ਸਮਝ ਤਾਂ ਲੱਗ ਹੀ ਜਾਂਦੀ ਹੈ। ਮੈਂ ਪਿੱਛੇ ਜੇ ਵੀ ਇੱਕ ਪ੍ਰੋਗਰਾਮ 'ਚ ਕਿਹਾ ਸੀ ਕਈ ਚੈਨਲਾਂ ਵਾਲੇ ਬੜੇ ਸਰਗਰਮ ਹੋਏ ਹੋਏ ਨੇ, ਉਹਨਾਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੁੰਦਾ ਕਿ ਪ੍ਰੋਗਰਾਮ ਦੇਖਣ ਵਾਲਾ ਜਿਹੜਾ ਸ਼ਖਸ ਵਾ ਉਹ ਇਹ ਕਹਿਣ ਲਈ ਮਜਬੂਰ ਹੋ ਜਾਵੇ ਕਿ ਖਾੜਕੂ ਧਾਰਾ ਦੇ ਵਿੱਚ ਤਾਂ ਬਿਲਕੁਲ ਹੀ ਮਾੜਾ ਹਾਲ ਸੀ, ਤਾਂ ਬਹੁਤ ਭੈੜੇ ਬੰਦੇ ਸੀ। ਸੋ ਇਹ ਜਿਹੜਾ ਸਾਰਾ ਕੁਛ ਵਾ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ, ਪਰ ਇੱਥੇ ਕੋਈ ਜ਼ੋਰ ਜ਼ਬਰ ਵਾਲੀ ਗੱਲ ਨਹੀਂ। ਇਹ ਤਾਂ ਪਿਆਰ ਦੀ ਖੇਡ ਆ। ਜੇਕਰ ਕਿਸੇ ਨੂੰ ਆਪਦੀ ਕੌਮ ਨਾਲ, ਕੌਮ ਦੇ ਇਤਿਹਾਸ ਨਾਲ, ਕੌਮ ਦੇ ਸਿਧਾਂਤ ਨਾਲ ਪਿਆਰ ਆ, ਉਹ ਕਹੇਗਾ ਕਿ ਠੀਕ ਹੈ ਜੀ ਮੈਂ ਖਾਲਿਸਤਾਨ ਦਾ ਝੰਡਾ ਚੱਕ ਕੇ ਜਾਂ ਅਸਾਲਟ ਚੱਕ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਐਕਟਿਵ ਨਹੀਂ ਹੋ ਸਕਦਾ, ਇਹ ਮੇਰੀ ਸਮੱਸਿਆ ਹੈ। ਪਰ ਸਾਡੀ ਕੌਮ ਦਾ ਘਰ ਹੋਣਾ ਚਾਹੀਦਾ। ਜਿਵੇਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡੇ ਝੂਲਦੇ ਆ, ਉਵੇਂ ਸਾਡੀ ਕੌਮ ਦਾ ਵੀ ਝੰਡਾ ਝੂਲਣਾ ਚਾਹੀਦਾ। ਬੇਸ਼ੱਕ ਮੇਰੇ 'ਚ ਕੋਈ ਘਾਟ ਕਮਜ਼ੋਰੀ ਹੈ, ਉਹ ਮੇਰੀ ਪ੍ਰੋਬਲਮ ਆ, ਪਰ ਸਾਡੀ ਕੌਮ ਦੇ ਉਹ ਸੂਰਮੇ, ਉਹ ਨਾਇਕ ਜਿਨ੍ਹਾਂ ਨੇ ਜਿਹੜਾ ਹੈਗਾ ਸਿਰਾਂ ਉੱਤੇ ਖੱਫੜ ਬੰਨ ਕੇ ਲੜਾਈ ਜਿਹੜੀ ਆ ਲੜੀ ਆ, ਜਾਂ ਜਿਹੜੇ ਵੀਰ ਭਰਾ ਅੱਜ ਕਿਸੇ ਵੀ ਢੰਗ ਤਰੀਕੇ ਨਾਲ ਖਾਲਿਸਤਾਨ ਦੇ ਹੱਕ ਵਿੱਚ ਸਰਗਰਮ ਆ, ਤੇ ਉਹਨਾਂ ਸਾਰਿਆਂ ਦੇ ਪ੍ਰਤੀ ਸਾਡਾ ਦਿਲ ਦੀਆਂ ਭਾਵਨਾ ਨੇ। ਇਹ ਜੇਕਰ ਕੋਈ ਗੱਲ ਕਹਿੰਦਾ ਤਾਂ ਇਹ ਠੀਕ ਗੱਲ ਆ, ਪਰ ਕਮਾਲ ਕੀ ਬਾਤ ਹੈ, ਬੜੇ ਆਪਦੇ ਆਪ ਨੂੰ ਸਿਆਣੇ ਕਹਿੰਦੇ ਆ ਤੇ ਸੰਤ ਭਿੰਡਰਾਂ ਵਾਲਿਆਂ ਦੀ ਬੁੱਕਲ ਦਾ ਨਿੱਘ ਮਾਣਨ ਦੀ ਦਾਅਵੇ ਵੀ ਕਰ ਲੈਂਦੇ ਆ, ਤੇ ਕਹਿੰਦੇ ਇਹ ਨੇ ਕਿ ਖਾਲਿਸਤਾਨ ਦੀ ਲਹਿਰ ਬੜੀ ਮਾੜੀ ਸੀਗੀ ਜੀ, ਤੇ ਖਾੜਕੂ ਧਾਰਾ ਤਾਂ ਬਿਲਕੁਲ ਹੀ ਭੈੜੀ ਸੀ। ਆਨੰਦਪੁਰ ਦਾ ਮਤਾ ਕਹਿੰਦੇ ਬੜਾ ਵਧੀਆ, ਆਨੰਦਪੁਰ ਦਾ ਮਤਾ ਕਹਿੰਦੇ ਬਹੁਤ ਸੋਹਣਾ। ਸੋ ਸਾਨੂੰ ਤਾਂ ਇਸ ਗੱਲ ਦੇ ਨਾਲ ਕੋਈ ਸਮੱਸਿਆ ਨਹੀਂ ਕਿ ਤੁਸੀਂ ਆਨੰਦਪੁਰ ਦੇ ਮਤੇ ਦੇ ਹੱਕ ਚੋਂ ਜਾਂ ਨਹੀਂ ਹੋ, ਜਾਂ ਖਾਲਿਸਤਾਨ ਦੇ ਹੱਕ ਚੋਂ ਕਿ ਨਹੀਂ ਹੋ, ਪਰ ਇੰਨਾ ਕੁ ਚੇਤੇ ਜ਼ਰੂਰ ਰੱਖਿਓ ਕਿ ਇਤਿਹਾਸ ਵਿੱਚ ਤੁਹਾਡਾ ਜ਼ਿਕਰ ਕਿਵੇਂ ਆਉਣਾ ਇਹ ਤੁਸੀਂ ਨਿਸ਼ਚਿਤ ਕਰਨਾ। ਕਿਸੇ ਬਾਹਰੋਂ ਨੇ ਆ ਕੇ ਤਾਂ ਤੁਹਾਨੂੰ ਥੱਪਣਾ ਨਹੀਂ ਥੋਪਣਾ ਨਹੀਂ ਹੈਗਾ ਕਿ ਤੁਸੀਂ ਆਹ ਕਹੋ ਜਾਂ ਆਹ ਨਾ ਕਹੋ। ਸੋ ਉਹ ਸਾਰੇ ਸੱਜਣ ਮਿੱਤਰ ਜਿਹੜੇ ਲਾਈ ਲੱਗ ਪੁਣੇ ਦੇ ਵਿੱਚ ਆ ਕੇ ਜਾਣੇ ਅਣਜਾਣੇ ਉਸ ਧਿਰ ਦੇ ਹੱਕ ਵਿੱਚ ਭੁਗਤ ਰਹੇ ਨੇ, ਜਿਹਦਾ ਨਿਸ਼ਾਨਾ ਅਸਲ ਵਿੱਚ ਕੌਮ ਨੂੰ ਖਾਲਿਸਤਾਨ ਤੋਂ ਦੂਰ ਕਰਨਾ, ਸਿੱਖਾਂ ਨੂੰ ਖਾੜਕੂ ਲਹਿਰ ਦੇ ਉਲਟ ਭੁਗਤਾਉਣਾ, ਸਿੱਖਾਂ ਦੇ ਅੰਦਰ ਦੁਵਿਧਾ, ਪਾਟੋ ਧਾਰ, ਨਫ਼ਰਤ ਤੇ ਤਕਰਾਰ ਵਧਾਉਣਾ ਹੈ। ਜਿਹੜੇ ਸੱਜਣ ਮਿੱਤਰ ਇਸ ਵਾਇਰਸ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨੂੰ ਜ਼ਰੂਰ ਹੋਕਾ ਦਿੰਦੇ ਹੋ ਕਿ ਹਰੇਕ ਨੂੰ ਪਹਿਲਾਂ ਤੋਲਿਆ ਕਰੋ, ਉਹਦੀ ਗੱਲ ਦੇ ਅਰਥ ਸਮਝਿਆ ਕਰੋ। ਇਹ ਜ਼ਰੂਰੀ ਨਹੀਂ ਕਿ ਹਰੇਕ ਜਿਹੜਾ ਵਧੀਆ ਵਧੀਆ ਗੱਲਾਂ ਕਰਨ ਵਾਲਾ, ਵਧੀਆ ਵਧੀਆ ਸ਼ਬਦਾਵਲੀ ਵਰਤਣ ਵਾਲਾ, ਮਿੱਠੀ ਜੀ ਬੋਲੀ ਵਰਤਣ ਵਾਲਾ, ਸੋਹਣੇ ਸੋਹਣੇ ਸ਼ਬਦਾਂ ਨਾਲ ਇਹ ਸਾਨੂੰ ਭਰਮਾਉਣ ਲਈ ਸਾਡੇ ਕੌਮ ਦੇ ਹਿੱਤਾਂ ਦੇ ਉਲਟ ਵੀ ਭੁਗਤਾ ਸਕਦੇ ਆ ਲੋਕ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ